ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ 1 ਮਾਰਚ ਦਿਨ ਹੈਗਾ ਜੀ ਮੰਗਲਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾਮ ਮੋਡੈਸਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਰੂਸ ਯੂਕਰੇਨ ਵਿਚਾਲੇ ਜੰਗ ਦੇ ਚੱਲਦਿਆਂ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਕੀਵ ਦੇ ਵਿੱਚ ਆਈ ਥਿੰਕ ਇੱਕ ਮਿਜ਼ਾਈਲ ਦੇ ਨਾਲ ਹੋਇਆ ਸੀ ਹਮਲਾ। ਨਹੀਂ, ਇਹ ਹਮਲਾ ਜਿਹੜਾ ਉਹ ਖਰਕੀਵ ਦੇ ਵਿੱਚ ਹੋਇਆ। ਕੀਵ ਤੇ ਖਰਕੀਵ ਬਹੁਤ ਦੂਰ ਦੂਰ ਨੇ। ਤਾਂ ਖੈਰ ਦੇਖੋ, ਮੌਤ ਹੋ ਜਾਣੀ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਗੱਲ ਆ ਕਿ ਇੱਕ ਜਵਾਨ ਪੁੱਤ ਜਿਹੜਾ ਕਿਸੇ ਦਾ ਚਲੇ ਗਿਆ, ਉਹਦੇ ਤੇ ਮੁੜ ਕੇ ਆਉਣਾ ਨਹੀਂ ਹੈ। ਜੰਗਾਂ ਲੱਗਣ, ਜੰਗਾਂ ਖਤਮ ਹੋਣ, ਪਰ ਵੈਸੇ ਵੀ ਜੇ ਤੁਸੀਂ ਵੇਖੋਗੇ ਨਾ, ਜੰਗ ਦਾ ਜੇ ਨਤੀਜਾ ਇਹਦੇ ਚ ਧਰਮ ਜਿੱਤੇ, ਅਧਰਮ ਜਿੱਤੇ, ਸੱਚ ਜਿੱਤੇ, ਝੂਠ ਜਿੱਤੇ, ਅਖੀਰ ਦੇ ਵਿੱਚ ਉਹੀ ਜਿੱਤਦਾ ਜਿਹੜਾ ਬਚ ਗਿਆ। ਬਸ ਬਾਕੀ ਖਤਮ ਆ, ਬਾਕੀ ਖਤਮ ਆ। ਸੋ ਮੇਰਾ ਤੇ ਇਹੀ ਮੰਨਣਾ ਕਿ ਇਹਦੇ ਚ ਬਚ ਗਿਆ ਜਿਹੜਾ ਉਹ ਜਿੱਤ ਗਿਆ, ਚਾਹੇ ਉਹ ਕਿਸੇ ਵੀ ਪਾਸੇ ਦਾ ਹੋਵੇ। ਤੇ ਜਿਹੜਾ ਵਿਚਾਰਾ ਰੁੜ ਗਿਆ ਇਸ ਜੰਗ ਦੇ, ਇਹ ਜਿਹੜੀ ਖੂਨੀ ਨਦੀ ਆ ਇਹਦੇ ਵਿੱਚ ਵਹਿ ਗਿਆ, ਉਹਦਾ ਕੋਈ ਵਜੂਦ ਨਹੀਂ ਹੈਗਾ, ਖਤਮ ਹੈ ਕਹਾਣੀ। ਸੋ ਇਹ ਮੁੰਡਾ ਨਵੀਨ ਸੀਗਾ, 21 ਕੁ ਵਰ੍ਹਿਆਂ ਦਾ ਸੀਗਾ, ਜਿਹਦੀ ਮੌਤ ਹੋਈ ਆ। ਔਰ ਬੜੀ ਮੈਂ ਕਹੂੰਗਾ ਕਿ ਦੁਖਦਾਇਕ ਖਬਰ ਹੈ ਮਾਪਿਆਂ ਵਾਸਤੇ। ਤੇ ਇਹ ਕਹੀਏ ਕਿ ਸੀਨੇ ਦਾ ਸਾਲਿਆ, ਸਾਰੀ ਜ਼ਿੰਦਗੀ ਇਹ ਸੱਲ ਜਿਹੜਾ ਹੈ ਉਹ ਭਰਦਾ ਨਹੀਂ ਹੈ ਮੁੜ ਕੇ। ਖੈਰ ਰਾਸ਼ਨ ਲੈਣ ਲਈ ਨਿਕਲਿਆ ਸੀਗਾ। ਬਿਪਤਾ ਇਹ ਵੀ ਹੈ ਨਾ ਕਿ ਪੇਟ ਲੱਗਾ ਇਨਸਾਨ, ਸਭ ਤੋਂ ਵੱਡੀ ਬਿਪਤਾ ਪੇਟ ਦੀ ਹੈ। ਕਿਉਂਕਿ ਬਾਹਰ ਭਾਵੇਂ ਜੰਗ ਲੱਗੀ ਹੋਵੇ, ਬਾਹਰ ਭਾਵੇਂ ਕਰਫਿਊ ਲੱਗਾ ਹੋਵੇ, ਭੁੱਖ ਜ਼ਰੂਰ ਲੱਗਦੀ। ਤੇ ਜਦੋਂ ਭੁੱਖ ਲੱਗਦੀ ਹੈ ਨਾ, ਆਂਦਰਾਂ ਜਦੋਂ ਅੰਦਰੋਂ ਝੁਲਕਾ ਦਿੰਦੀਆਂ ਨੇ, ਅੰਦਰੋਂ ਤਪਸ਼ ਦਿੰਦੀਆਂ ਨੇ, ਇਨਸਾਨ ਕੁਛ ਨਾ ਕੁਛ ਜ਼ਰੂਰ ਕਰਦਾ ਹੈ। ਤੇ ਖੈਰ ਇਹ ਬੱਚਾ ਜਿਹੜਾ 21 ਕੁ ਵਰ੍ਹਿਆਂ ਦਾ ਸੀਗਾ, ਫੂਡ ਲੈਣ ਵਾਸਤੇ ਬਾਹਰ ਨਿਕਲਿਆ। ਹੁਣ ਇਹਦੇ ਇੱਕ ਸਾਥੀ ਨੇ ਜਿਹੜੀ ਗੱਲ ਦੱਸੀ ਹੈ, ਮੈਂ ਉਹਨੂੰ ਕੋਟ ਕਰਕੇ ਦੱਸ ਰਿਹਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਐਸੀਆਂ ਵੈਸੀਆਂ ਪਹਿਲਾਂ ਆ ਜਾਂਦੀਆਂ, ਫਿਰ ਉਹਨਾਂ ਨੂੰ ਦਰੁਸਤ ਕਰਨਾ ਪੈਂਦਾ। ਉਹਦੇ ਨਾਲੋਂ ਚੰਗਾ ਕਿ ਕੋਈ ਨਾਲ ਦਾ ਜਿਹੜਾ ਬੰਦਾ ਉਹਦੀ ਸਟੇਟਮੈਂਟ ਚੱਕੀ ਜਾਵੇ। ਤਾਂ ਹਾਲ ਦੀ ਘੜੀ ਜੋ ਉਹਦਾ ਸਾਥੀ ਹੈ, ਉਹਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ, ਨਵੀਨ ਦੇ ਨਾਲ ਹੀ ਹੋਸਟਲ ਚ ਰਹਿੰਦਾ ਸੀ, ਸ੍ਰੀਧਰਨ ਗੋਪਾਲ ਕ੍ਰਿਸ਼ਨ। ਉਹਦੇ ਮੁਤਾਬਕ ਕਿ ਯੂਕਰੇਨ ਦਾ ਸਮਾਂ ਉਸ ਟਾਈਮ 10:30 ਵਜੇ ਦਾ ਸੀ ਸਵੇਰ ਦਾ, ਜਾਂ ਰਾਸ਼ਨ ਵਾਲੀ ਦੁਕਾਨ ਦੇ ਸਾਹਮਣੇ ਲਾਈਨ ਤੇ ਲੱਗਿਆ ਸੀਗਾ। ਹੁਣ ਇਹ ਦੇਖੋ ਨਾ, ਇਹ ਵੀ ਇੱਕ ਕ੍ਰਾਈਸਿਸ ਹੈ, ਫੂਡ ਦਾ ਵੀ ਕ੍ਰਾਈਸਿਸ ਕਿ ਲਾਈਨਾਂ 'ਚ ਲੱਗਣਾ ਪਵੇਗਾ। ਲਾਈਨਾਂ 'ਚ ਜਦੋਂ ਲੱਗੇ ਸੀਗੇ ਤੇ ਉਸ ਸਮੇਂ ਇਹਦੇ ਮੁਤਾਬਕ ਕਿ ਰੂਸੀ ਫੌਜ ਜਿਹੜੀ ਆ ਆਈ ਹੈ ਤੇ ਉਹਨਾਂ ਨੇ ਗੋਲੀਆਂ ਚਲਾਈਆਂ। ਇੱਥੇ ਇਸ ਸਟੇਟਮੈਂਟ ਨੂੰ ਆਪਾਂ ਕੋਟ ਕਰ ਰਹੇ ਹਾਂ। ਤਾਂ ਖੈਰ ਉਹ ਕਹਿੰਦੇ ਆ ਕਿ ਹੁਣ ਉਹਦੀ ਮ੍ਰਿਤਕ ਦੇਹ ਦਾ ਸਾਨੂੰ ਕੋਈ ਪਤਾ ਨਹੀਂ ਹੈ। ਹਾਲਾਂਕਿ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਕਰ ਰਹੇ ਹਾਂ, ਯਤਨ ਕਰ ਰਹੇ ਹਾਂ, ਪਰ ਮ੍ਰਿਤਕ ਦੇਹ ਦਾ ਉਹ ਕਹਿੰਦੇ ਕਿ ਸਾਨੂੰ ਕੋਈ ਪਤਾ ਨਹੀਂ। ਕਿਉਂ? ਕਿਉਂਕਿ ਕਿਸੇ ਨੂੰ ਵੀ ਹਸਪਤਾਲ ਜਾਣ ਦੀ ਇਜਾਜ਼ਤ ਨਹੀਂ ਜੀ। ਹੁਣ ਜੇ ਸਾਨੂੰ ਇਜਾਜ਼ਤ ਹੋਵੇ ਤੇ ਫੇਰ ਹੀ ਪਤਾ ਲੱਗੇ ਨਾ ਕਿ ਹੋਇਆ ਕੀ ਐਕਚੁਅਲ ਦੇ ਵਿੱਚ।
ਹੋ ਸਕਦਾ ਕਿ ਉਹਨੂੰ ਵੀ ਕਿਸੇ ਨੇ ਦੱਸਿਆ ਹੋਵੇ ਕਿ ਗੋਲੀ ਵੱਜੀ ਹੈ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਿਜ਼ਾਈਲ ਅਟੈਕ ਹੋਇਆ ਹੈ, ਕਿਉਂਕਿ ਅਟੈਕ ਹੋ ਰਹੇ ਨੇ, ਬੜੇ ਜ਼ਬਰਦਸਤ ਅਟੈਕ ਹੋ ਰਹੇ ਨੇ, ਬਹੁਤ ਹੀ ਜ਼ਿਆਦਾ। ਅੱਜ ਦਾ ਦਿਨ ਤੇ ਜਿਵੇਂ ਕਹਿ ਲਈਏ ਕਿ ਭਿਆਨਕ ਦਿਨ ਸੀਗਾ ਹਮਲਿਆਂ ਦੇ ਪੱਖੋਂ, ਜੇ ਤੁਸੀਂ ਦੇਖੋ ਤੇ ਬੜਾ ਭਿਆਨਕ ਇਹ ਦਿਨ ਸੀਗਾ, ਜਿਹਦੇ ਵਿੱਚ ਕੀਵ ਦੇ ਵਿੱਚ ਵੀ ਹਮਲੇ ਹੋਏ ਨੇ ਮੁਸਲਸਲ। ਫਿਰ ਜੇ ਤੁਸੀਂ ਦੇਖੋਗੇ ਤਾਂ ਖਰਕੀਵ ਦੇ ਵਿੱਚ ਵੀ ਹੁਣ ਖਬਰ ਆ ਰਹੀ ਹੈ, ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀ ਤੇ ਹੁਣੇ ਅਪਡੇਟ ਹੋਈ ਹੈ ਨਿਊਜ਼ ਕਿ ਖਰਕੀਵ ਦੇ ਵਿੱਚ ਰੂਸ ਦੀ 에ਅਰ ਸਟ੍ਰਾਈਕ ਜਿਹੜੀ ਹੋਈ ਹੈ ਉਹਦੇ ਚ 8 ਲੋਕ ਮਰ ਗਏ, ਟੀਵੀ ਟਾਵਰ ਤੇ ਮਿਜ਼ਾਈਲ ਹਮਲਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਖਰਕੀਵ ਦੇ ਵਿੱਚ ਇੱਕ ਹਸਪਤਾਲ ਵੀ ਉਡਾ ਦਿੱਤਾ ਗਿਆ। ਦੇਖੋ ਇਸ ਤੋਂ ਪਹਿਲਾਂ ਤਕਰੀਬਨ 64 ਕਿਲੋਮੀਟਰ ਦਾ ਜਿਹੜਾ ਕਾਫਲਾ ਦਿਖਾਇਆ ਗਿਆ ਸੈਟੇਲਾਈਟ ਇਮੇਜਸ ਦੇ ਜ਼ਰੀਏ, ਤਾਂ ਉਹਦੇ ਵਿੱਚ ਵੀ ਇਹ ਚੀਜ਼ਾਂ ਸਾਨੂੰ ਵਿਖਾਈ ਦੇ ਰਹੀਆਂ ਸਨ ਕਿ ਜਿਹੜੇ ਰਸਤੇ ਦੇ ਵਿੱਚ ਘਰ ਪੈ ਰਹੇ ਸਨ, ਮਤਲਬ ਕਿ ਲੋਕਾਂ ਦੇ ਜਿਹੜੇ ਰਹਾਇਸ਼ੀ ਟਿਕਾਣੇ ਸਨ, ਉਹਨਾਂ ਦੇ ਵਿੱਚੋਂ ਵੀ ਧੂਏ ਦਾ ਗੁਬਾਰ ਵੇਖਣ ਨੂੰ ਮਿਲ ਰਿਹਾ ਹੈ। ਤਾਂ ਇਹਦਾ ਮਤਲਬ ਹੈ ਕਿ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ, ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ, ਔਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਹੁਤ ਅਣਮਨੁੱਖੀ ਵਰਤਾਰਾ ਹੈ। ਵੈਸੇ ਜੇ ਤੁਸੀਂ ਇਸ ਪਾਸੇ ਨੂੰ ਜਾਓਗੇ, ਅਪਡੇਟਾਂ ਜਿਹੜੀਆਂ ਇਸ ਮਾਮਲੇ 'ਚ ਹਾਸਲ ਕਰੋਗੇ, ਤੇ ਉਹਦੇ ਵਿੱਚ ਇੱਕ ਅੱਜ ਹੋਰ ਵੀ ਜਿਹੜਾ ਵਾਇਆ ਕ੍ਰਾਈਮ ਉਹ ਵੀ ਜੁੜਿਆ ਮਸਲਾ। ਉਹਦੇ ਵਿੱਚ ਕੀ ਹੋਇਆ ਕਿ ਤੁਹਾਡੇ ਯੂਐਸ ਦੇ ਵਿੱਚ ਆ ਕੇ ਇਹਨਾਂ ਦੇ ਜਿਹੜੇ ਹੈਗੇ ਨੇ ਮੇਰੇ ਖਿਆਲ ਦੇ ਨਾਲ ਐਮਬੈਸਡਰ, ਉਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਨੇ ਵੈਕਿਊਮ ਬੰਬ ਵੀ ਇਸਤੇਮਾਲ ਕੀਤਾ ਹੈ ਯੂਕਰੇਨ ਦੇ ਵਿੱਚ, ਜਿਹੜਾ ਕਿ ਪੂਰੀ ਤਰ੍ਹਾਂ ਨਾਲ ਕਹਿ ਲਓ ਕਿ ਜਨੇਵਾ ਕਨਵੈਨਸ਼ਨ ਦਾ ਉਲੰਘਣ ਹੈ। ਪਰ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਪੁਤਿਨ ਉਵੇਂ ਉਵੇਂ ਮੇਰੇ ਖਿਆਲ ਦੇ ਨਾਲ ਹਤਾਸ਼ ਹੋ ਰਿਹਾ ਕਿ ਜੋ ਉਹਨੇ ਫੜ ਮਾਰੀ ਸੀ ਇਹ ਕਰ ਦੂ ਉਹ ਕਰ ਦੂ, ਉਹਦੇ ਤੋਂ ਬਿਲਕੁਲ ਉਲਟ ਜਾ ਰਹੀ ਹੈ ਜੰਗ। ਦਿਨ ਦਾ 1.25 ਲੱਖ ਕਰੋੜ ਰੁਪਈਆ ਰੂਸ ਦਾ ਖਰਚ, ਇਕਨੋਮੀ ਬਦਹਾਲ ਹੋ ਗਈ ਆ, ਇੱਥੋਂ ਤੱਕ ਕਿ ਉਹਨਾਂ ਦਾ ਰੂਬਲ ਜਿਹੜਾ ਮੇਰੇ ਖਿਆਲ ਦੇ ਨਾਲ ਡਾਲਰ ਦੇ ਮੁਕਾਬਲੇ 115 ਡਿੱਗ ਚੁੱਕਾ ਵਾ। ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੂੰ ਵਿਆਜ ਜਿਹੜੀ ਹੈ 9% ਤੋਂ ਸਿੱਧੀ 20% ਤੱਕ ਵਧਾਣੀ ਪੈ ਰਹੀ ਆ। ਮਤਲਬ ਕਿ ਹੁਣ ਤੱਕ ਦੱਸਦੇ ਆ ਕਿ ਤਕਰੀਬਨ ਲਾ ਲਓ ਕਿ 20 ਲੱਖ ਕਰੋੜ ਰੁਪਈਆ ਜਿਹੜਾ ਰੁੜ ਚੁੱਕਾ ਹੈ। ਟੋਟਲ ਉਹਨਾਂ ਦਾ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਆਪਾਂ ਕਹਿੰਦੇ ਆ, ਜਿਹਨੂੰ ਆਪਾਂ ਫੋਰਨ ਰਿਜ਼ਰਵ ਕਹਿੰਦੇ ਆ, ਤਾਂ ਉਹ ਜਿਹੜਾ ਉਹ 48 ਲੱਖ ਕਰੋੜ ਦਾ, ਜਿਹਦੇ ਚ ਤੁਸੀਂ ਦੇਖ ਲਓ ਕਿ ਕਿੰਨਾ ਖਰਚ ਹੋ ਗਿਆ। ਸੋ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਹੜਬੜਾਹਟ ਹੈ। ਹੁਣ ਇਹ ਦੋਸ਼ ਨੇ ਕਿਉਂਕਿ ਯੂਐਸ ਨੇ ਵੀ, ਮੈਂ ਸੁਣ ਰਿਹਾ ਸੀਗਾ ਬੀਬੀ ਜ਼ੇਨ ਸਾਕੀ ਹੈ ਜਿਹੜੀ ਇੱਥੋਂ ਦੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ, ਹਾਂਜੀ, ਉਹਨਾਂ ਨੇ ਵੀ ਸਾਫ਼ ਕੀਤਾ। ਉਹ ਕਹਿੰਦੇ ਕਿ ਅਸੀਂ ਵੇਖਿਆ ਹੈ, ਰਿਪੋਰਟਾਂ ਜ਼ਰੂਰ ਨੇ ਪਰ ਪੁਸ਼ਟੀ ਨਹੀਂ, ਉਹ ਤੇ ਇਨਵੈਸਟੀਗੇਸ਼ਨ ਦਾ ਮਾਮਲਾ ਹੈ, ਤੇ ਜੇ ਇਸ ਤਰ੍ਹਾਂ ਹੋਇਆ ਤੇ ਬਹੁਤ ਮਾੜਾ ਹੋਇਆ। ਸੋ ਹਾਲ ਦੀ ਘੜੀ ਬਹੁਤ ਗੰਭੀਰ ਤੇ ਬਹੁਤ ਭਿਆਨਕ ਮੰਜ਼ਰ ਹੈ। ਅਸੀਂ ਤੇ ਇੱਥੇ ਦ੍ਰਿਸ਼ ਵੇਖ ਕੇ ਜਦੋਂ ਪਰਿਵਾਰ ਦੇ ਨਾਲ ਵਹਿੰਦੇ ਆ, ਛੋਟੇ ਛੋਟੇ ਸਾਡੇ ਬੱਚੇ ਵੀ ਵਹਿੰਦੇ ਉਹ ਤਾਂ ਦਹਿਲ ਜਾਂਦੇ ਨੇ ਕਿ ਕੀ ਚੱਲ ਰਿਹਾ। ਸੋ ਇੱਥੇ ਬੈਠੇ ਬੱਚੇ ਦਹਿਲ ਰਹੇ ਨੇ, ਤਾਂ ਤੁਸੀਂ ਹਿਸਾਬ ਲਾ ਲਓ ਜਿਹੜੇ ਬੱਚੇ ਉੱਥੇ ਦੇਖ ਰਹੇ ਨੇ ਸਾਰਾ ਕੁਛ, ਉਹਨਾਂ ਦਾ ਕੀ ਹਾਲ ਹੋਏਗਾ। ਸੋ ਮੰਜ਼ਰ ਬਹੁਤ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਿਆਨਕ ਹੈ ਜੀ। ਮਿੰਟੂ ਜੀ ਸਥਿਤੀ ਬਦ ਤੋਂ ਬੱਤਰ ਹੋਈ ਜਾਂਦੀ ਆ। ਸਮੱਸਿਆ ਇਹ ਆ ਮਿੰਟੂ ਜੀ ਵੀ ਜਿਹੜਾ ਪੁਤਿਨ ਆ ਉਹ ਹੈਗਾ ਆ ਹੱਠੀ ਬੰਦਾ, ਉਹ ਜਿੱਦ ਦੇ ਵਿੱਚ ਆਇਆ ਪਿਆ ਆ, ਉਹਨੇ ਪਤਾ ਨਹੀਂ ਕਰ ਕੀ ਦੇਣਾ ਆ ਅੱਗੇ। ਸੈਂਕਸ਼ਨਾਂ ਦੇ ਨਾਲ ਆਰਥਿਕ ਤੌਰ ਦੇ ਉੱਤੇ ਤਾਂ ਚੋਟ ਜਿਹੜੀ ਉਹ ਜ਼ਰੂਰ ਪਹੁੰਚ ਰਹੀ ਆ, ਪਰ ਲੋਕ ਵੀ ਉੱਥੇ ਬਗਾਵਤ ਜਿਹੜੀ ਕੁਛ ਕਰ ਰਹੇ, ਉਹਨਾਂ ਨੂੰ ਚੱਕ ਕੇ ਅੰਦਰ ਬਿਲਕੁਲ ਤੁਸੀਂ ਇਹ ਵਾਜਬ ਨੁਕਤਾ ਪਕੜਿਆ ਵਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਪੁਤਿਨ ਜੰਗ ਲਾਉਣੀ ਸੀ, ਔਰ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਕਿ ਪੁਤਿਨ ਹੀ ਲੜ ਰਿਹਾ ਹੈ, ਰਸ਼ੀਆ ਨੂੰ ਲੜਨਾ ਪੈ ਰਿਹਾ, ਲੜਾਈ ਪੁਤਿਨ ਦੀ ਹੈ। ਸੋ ਪੁਤਿਨ ਦੇ ਅਗੇਂਸਟ ਬਿਲਕੁਲ ਇੱਕ ਉੱਥੇ ਬਹੁਤ ਸਟਰੋਂਗ ਵੇਵ ਸੀ, ਲਹਿਰ ਸੀ, ਜਿਸ ਨੂੰ ਪਹਿਲਾਂ ਕਹਿ ਲਓ ਕਿ ਵੋਟਾਂ ਦੇ ਨਾਮ ਤੇ ਦਬਾਇਆ ਗਿਆ, ਸਪਰੈਸ ਕੀਤਾ ਗਿਆ, ਨਵਲੇਨੀ ਨੂੰ ਫੜ ਕੇ ਅੰਦਰ ਪਾਇਆ ਗਿਆ, ਜਿਹੜਾ ਕਿ ਬਹੁਤ ਤਕੜਾ ਇਹਦਾ ਵਿਰੋਧੀ ਸੀਗਾ। ਬਹੁਤ ਸਾਰੇ ਹੋਰ ਨਵੇੜ ਦਿੱਤੇ ਗਏ, ਪਰ ਬਾਵਜੂਦ ਇਸ ਦੇ ਉਹ ਵਿਰੋਧ ਦੀ ਲਹਿਰ, ਠੀਕ ਆ, ਪੁਤਿਨ ਦੇ ਪੱਖ ਦੇ ਵਿੱਚ ਵੀ ਲੋਕ ਬਹੁਤ ਹੋਣਗੇ, ਐਸੀ ਗੱਲ ਨਹੀਂ ਹੈ। ਫਿਰ ਜਦੋਂ ਸੰਵਿਧਾਨ ਬਦਲਿਆ ਉਦੋਂ ਬਾਅਦ ਤੇ ਫਿਰ ਇੱਕ ਰੋਸ ਦੀ ਲਹਿਰ ਸੀਗੀ, ਔਰ ਤੁਸੀਂ ਦੇਖਿਆ ਹੋਣਾ ਕਿ ਐਂਟੀ ਵਾਰ ਐਜੀਟੇਸ਼ਨ ਵੀ ਉੱਥੇ ਚੱਲ ਰਹੀ ਹੈ। ਹੁਣ ਤੱਕ 5500 ਗ੍ਰਿਫਤਾਰੀਆਂ ਹੋਈਆਂ ਨੇ ਬਕਾਇਦਾ। ਇਹ ਬਿਲਕੁਲ ਗੱਲ ਸਹੀ ਹੈ ਕਿ ਪੁਤਿਨ ਨੇ ਆਪਣੇ ਹੱਠ ਪੁਣੇ ਦੇ ਚਲਦਿਆਂ, ਆਪਣੇ ਸਨਕ ਪੁਣੇ ਦੇ ਚਲਦਿਆਂ ਦੁਨੀਆ ਨੂੰ ਝੋਕ ਦਿੱਤਾ। ਰਸ਼ੀਆ ਤਾਂ ਮੇਰੇ ਖਿਆਲ ਦੇ ਨਾਲ ਕੱਲਾ ਪੈ ਗਿਆ, ਜਿਵੇਂ ਆਪਾਂ ਯੂਐਨ ਦੇ ਵਿੱਚ ਵੇਖ ਰਹੇ ਹਾਂ, ਜਿਸ ਤਰ੍ਹਾਂ
ਹੋਰ ਗਲੋਬਲੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧੁਰਾ ਬਣ ਰਿਹਾ। ਚਾਈਨਾ ਨੂੰ ਵੀ ਖੁੱਲ ਕੇ ਨਾਲ ਜਾਣ ਦਾ ਮੌਕਾ ਨਹੀਂ ਮਿਲ ਰਿਹਾ, ਉਹ ਵੀ ਦੁਨੀਆ ਨੂੰ ਦੇਖ ਰਿਹਾ। ਸੋ ਕੁੱਲ ਮਿਲਾ ਕੇ ਬਿਲਕੁਲ ਮੈਂ ਕਹੂੰਗਾ ਕਿ ਅਲੱਗ ਥਲੱਗ ਜਿਹਨੂੰ ਕਿ ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ ਕਿ ਰਸ਼ੀਆ ਨੂੰ ਅਲੱਗ ਥਲੱਗ ਪਾ ਦਿੱਤਾ। ਔਰ ਇਹ ਆਪਾਂ ਨੂੰ ਪਤਾ ਵਾ ਕਿ ਇਹਨਾਂ ਦੀ ਜਿਹੜੀ ਇਕਨੋਮੀ ਹੈ ਉਹ ਨਿਰਭਰ ਕਰਦੀ ਹੈ ਬਾਹਰਲੇ ਵਪਾਰ ਦੀ ਆਰਥਿਕਤਾ ਤੇ। ਸੋ ਹੁਣ ਜਿਵੇਂ ਯੂਰਪੀ ਯੂਨੀਅਨ ਇਕੱਠੀ ਹੋ ਰਹੀ ਹੈ, ਨੈਟੋ ਨੂੰ ਵੀ ਇਹਨੇ ਦੁਬਾਰਾ ਫੇਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਗਠਿਤ ਹੋਣ ਦਾ ਮੌਕਾ ਦੇ ਦਿੱਤਾ, ਨਹੀਂ ਤੇ ਨੈਟੋ ਤੇ ਟੁੱਟਣ ਦੇ ਕਗਾਰ ਤੇ ਵੀ ਇੱਕ ਵਾਰੀ ਆਪਾਂ ਟਰੰਪ ਕਾਰਜਕਾਲ ਚ ਦੇਖਿਆ ਸੀਗਾ। ਸੋ ਸਾਰਾ ਕੁਝ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜੋ ਸੋਚਿਆ ਸੀ ਪੁਤਿਨ ਨੇ ਹੁਣ ਤੱਕ ਤੇ ਇਉਂ ਲੱਗਦਾ ਕਿ ਉਲਟ ਹੀ ਜਾ ਰਿਹਾ। ਔਰ ਫਾਈਟ ਉਹਨਾਂ ਨੇ ਬੜੀ ਜ਼ਬਰਦਸਤ ਦਿੱਤੀ ਹੈ ਯੂਕਰੇਨੀਅਨ ਨੇ, ਇਹ ਵੀ ਇੱਕ ਵੇਖਣ ਵਾਲਾ ਮਸਲਾ ਹੈ। ਜੀ ਜੀ ਬਿਲਕੁਲ। ਸੋ ਅੱਗੇ ਦੇਖੋ ਬਣਦਾ ਕੀ ਆ। ਯੂਐਨ ਦੇ ਵਿੱਚ ਇਹਨਾਂ ਦਾ ਫੋਰਨ ਮਿਨਿਸਟਰ ਭਾਸ਼ਣ ਦੇਣ ਲੱਗਾ ਸੀ, ਸਾਰੇ ਹੀ ਜਿਹੜੇ ਡਿਪਲੋਮੈਟਾਂ ਨੇ ਉੱਥੇ ਆਏ ਸੀ ਉਹ ਬਾਈਕਾਟ ਕਰਕੇ ਉੱਥੋਂ ਵਾਕਆਊਟ ਕਰ ਗਏ। ਉਹਦਾ ਜਿਹੜਾ ਉਹ ਸੁਣਿਆ ਨਹੀਂ। ਰੂਸ ਦਾ ਦਾਵਾ ਫਿਰ ਹੁਣ ਝੂਠਾ ਜਿਹੜਾ ਉਹ ਨਿਕਲ ਰਿਹਾ ਹੈ। ਜ਼ੈਲੈਂਸਕੀ ਨੇ ਫਿਰ ਸੰਬੋਧਨ ਜਿਹੜਾ ਉਹ ਕੀਤਾ ਹੈਗਾ। ਹਾਂਜੀ ਹਾਂਜੀ, ਅੱਜ ਖਬਰਾਂ ਆਈਆਂ ਸਨ ਕਿ ਰਸ਼ੀਆ ਨੇ ਦਾਵਾ ਕੀਤਾ ਵਾ ਕਿ ਜ਼ੈਲੈਂਸਕੀ ਨੱਸ ਗਿਆ, ਉਹ ਤਾਂ ਭੱਜ ਗਿਆ, ਕਿਤੇ ਦੌੜ ਗਿਆ ਵਾ। ਪਰ ਜ਼ੈਲੈਂਸਕੀ ਨੇ, ਤੁਹਾਨੂੰ ਪਤਾ ਹੀ ਹੈ, ਤੁਸੀਂ ਹੁਣ ਮਤਲਬ ਕਿ ਮਾਰਨਿੰਗ ਚ ਹੋ ਇਸ ਟਾਈਮ ਤੇ ਸ਼ਾਇਦ ਵੇਖ ਲਓਗੇ, ਪਰ ਖਬਰਾਂ ਤੁਹਾਡੇ ਤੱਕ ਪਹੁੰਚ ਗਈਆਂ ਹੋਣੀਆਂ ਕਿ ਯੂਰਪ ਯੂਨੀਅਨ ਨੂੰ ਸੰਬੋਧਨ ਕੀਤਾ ਬਕਾਇਦਾ ਕਿਸੇ ਬੰਕਰ ਦੇ ਵਿੱਚੋਂ। ਇਸ ਤਰ੍ਹਾਂ ਲੱਗਦਾ ਆ ਐਸਾ ਸੰਬੋਧਨ ਕਿ ਕਈ ਸਮਾਂ ਜੇ ਆਪਾਂ ਦੇਖੀਏ ਕਈ ਮਿੰਟ ਤਾੜੀਆਂ ਵੱਜਦੀਆਂ ਰਹੀਆਂ ਨੇ ਜਦੋਂ ਉਹਨੇ ਆਪਣਾ ਭਾਸ਼ਣ ਖਤਮ ਕੀਤਾ। ਬੜਾ ਜ਼ਬਰਦਸਤ ਭਾਸ਼ਣ ਸੀਗਾ ਔਰ ਉਹ ਤੁਹਾਡੇ ਕੋਲ ਅੰਗਰੇਜ਼ੀ ਦੇ ਵਿੱਚ ਅਵੇਲੇਬਲ ਹੋਏਗਾ, ਤੁਸੀਂ ਉਹ ਸੁਣ ਸਕਦੇ ਹੋ। ਤੇ ਬੜਾ ਜ਼ਬਰਦਸਤ ਭਾਸ਼ਣ ਕੀਤਾ ਜ਼ੈਲੈਂਸਕੀ ਨੇ। ਮਤਲਬ ਕਿ ਜਿਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਸੀਗੀਆਂ ਕਿ ਉਹ ਨੱਸ ਗਿਆ, ਦੌੜ ਗਿਆ, ਉਹ ਤੇ ਵੈਸੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਹਨੂੰ ਤੇ ਆਫਰ ਵੀ ਦਿੱਤੀ ਸੀਗੀ ਕਿ ਆ ਜਾ ਬਈ ਯੂਐਸ। ਅੱਗੇ ਜਿਵੇਂ ਉਹ ਗਨੀ ਭੱਜ ਗਿਆ ਸੀ ਅਫਗਾਨਿਸਤਾਨ ਚੋਂ, ਤਾਂ ਸਭ ਤੋਂ ਪਹਿਲਾਂ ਪੁਤਿਨ ਨੇ ਵੀ ਆਖਿਆ ਸੀ ਤੂੰ ਨੱਸ ਜਾ, ਤੂੰ ਕੀ ਲੈਣਾ ਗੁਰਦੇ ਕੜਾ, ਤੂੰ ਨੱਸ ਜਾ। ਇਧਰੋਂ ਵੀ ਆਫਰ ਹੋਈਆਂ ਕਿ ਆ ਜਾ ਭਾਈ ਮਿੱਤਰਾ, ਕੀ ਲੈਣਾ ਹੈ, ਤੇ ਉਹ ਡਟਿਆ ਰਿਹਾ। ਤਾਂ ਇਹ ਖਬਰ ਵੀ ਅੱਜ ਦੀ ਘੜੀ ਕਹਿ ਲਓ ਕਿ ਜਦੋਂ ਆਈ ਆ ਸਵੇਰ ਦੇ ਸਮੇਂ, ਇੰਡੀਅਨ ਕੁਛ ਮੀਡੀਆ ਆਊਟਲੈਟ ਜਿਹੜੇ ਆ ਉਹਨਾਂ ਨੇ ਖਬਰ ਸ਼ਾਇਆ ਕੀਤੀ, ਪਰ ਉਸ ਤੋਂ ਬਾਅਦ ਇਹ ਖਬਰ ਬਿਲਕੁਲ ਫੇਕ ਸਾਬਤ ਹੋਈ ਆ। ਵੈਸੇ ਕਹਿੰਦੇ ਹੁੰਦੇ ਆ ਕਿ ਯੁੱਧ ਦੇ ਵਿੱਚ ਮਨੁੱਖ ਬਾਅਦ ਚ ਮਰਦਾ, ਸੱਚ ਪਹਿਲਾਂ ਮਰ ਜਾਂਦਾ। ਸੱਚ ਦੀ ਮੌਤ ਪਹਿਲਾਂ ਹੋ ਜਾਂਦੀ ਹੈ। ਸੋ ਸੱਚ ਵੀ ਮਰ ਜਾਂਦਾ ਨਾ, ਫਿਰ ਪ੍ਰੋਪੇਗੈਂਡਾ ਬਹੁਤ ਚੱਲਦਾ ਜ਼ਬਰਦਸਤ ਤਰੀਕੇ ਨਾਲ, ਤੇ ਇਹ ਪ੍ਰੋਪੇਗੈਂਡਾ ਰਨ ਕੀਤਾ ਜਾ ਰਿਹਾ। ਇਹ ਵੀ ਇੱਕ ਪੁਤਿਨ ਦੀ ਸਟ੍ਰੈਟਜੀ ਹੈ ਜੇ ਤੁਸੀਂ ਦੇਖੋਗੇ। ਵੈਸੇ ਤੇ ਜ਼ੈਲੈਂਸਕੀ ਨੇ ਜਿਹੜਾ ਭਾਸ਼ਣ ਦਿੱਤਾ ਹੈ ਉਹ ਬੜਾ ਜ਼ਬਰਦਸਤ ਭਾਸ਼ਣ ਸੀ। ਔਰ ਹਿਸਾਬ ਲਾ ਲਓ ਕਿ ਟਰਾਂਸਲੇਟਰ 3 ਮਰਤਬਾ ਹੋਇਆ, 3 ਵਾਰੀ ਭਾਸ਼ਣ ਰੁਕਿਆ, ਕਿਉਂਕਿ ਉਹ ਆਪਣੀ ਭਾਸ਼ਾ ਚ, ਯੂਕਰੇਨੀ ਭਾਸ਼ਾ ਚ ਦੇ ਰਿਹਾ ਸੀਗਾ ਭਾਸ਼ਣ, ਤੇ ਟਰਾਂਸਲੇਟਰ ਟਰਾਂਸਲੇਸ਼ਨ ਕਰ ਰਿਹਾ ਸੀਗਾ। ਤੁਹਾਨੂੰ ਸਾਰਾ ਪਤਾ ਹੈ ਕਿ ਕਿਸ ਤਰ੍ਹਾਂ ਟਰਾਂਸਲੇਟਰ ਹੁੰਦੇ ਨੇ ਇੱਥੇ। ਤਾਂ ਉਹ ਜਦੋਂ ਬੋਲ ਰਿਹਾ ਸੀ ਇੰਨੀ ਮਜ਼ਬੂਤੀ ਨਾਲ ਤੇ ਇੰਨੀ ਭਾਵੁਕਤਾ ਦੇ ਨਾਲ ਬੋਲ ਰਿਹਾ ਸੀਗਾ, ਆਪਣੇ ਆਪ ਨੂੰ ਇਹ ਤਾਕਤਵਰ ਬਣਾ ਕੇ, ਕਿ ਟਰਾਂਸਲੇਟਰ ਕਹਿੰਦੇ ਕਿ 3 ਵਾਰੀ ਰੋਇਆ ਕਿ ਟਰਾਂਸਲੇਸ਼ਨ ਰੁਕੀ, ਯਾਨੀ ਭਾਸ਼ਣ ਰੁਕਿਆ। ਹਿਸਾਬ ਲਾ ਲਓ ਕੈਸਾ ਭਾਸ਼ਣ ਹੋਏਗਾ। ਤਾਂ ਉਹਨੇ ਕਿਹਾ ਕਿ ਦੇਖੋ ਅਸੀਂ ਆਪਣੇ ਬੱਚਿਆਂ ਦੀ ਆਜ਼ਾਦੀ ਵਾਸਤੇ ਲੜ ਰਹੇ ਹਾਂ, ਇਹ ਸਾਡੇ ਵਜੂਦ ਦੀ ਜ਼ਿੰਦਗੀ ਦਾ ਸਵਾਲ ਹੈ, ਵਜੂਦ ਦੀ ਜੰਗ ਆ। ਸਾਡੇ ਬੱਚਿਆਂ ਨੂੰ ਵੀ ਜਿਉਣ ਦਾ ਹੱਕ ਆ। ਅਸੀਂ ਆਪਣੀ ਮਿੱਟੀ ਦੀ ਹਿਫਾਜ਼ਤ ਵਾਸਤੇ ਜੀ ਜਾਨ ਲਾ ਦਿਆਂਗੇ। ਉਹ ਕਹਿੰਦੇ ਸਾਡੇ ਸ਼ਹਿਰਾਂ ਨੂੰ ਘੇਰਿਆ ਹੋਇਆ, ਸਾਡੇ ਨਾਗਰਿਕਾਂ ਨੂੰ ਮਾਰ ਰਹੇ ਆ, ਪਰ ਸਾਡੀ ਏਕਤਾ ਨੂੰ ਕੋਈ ਨਹੀਂ ਤੋੜ ਸਕਦਾ। ਫਿਰ ਉਹਨਾਂ ਨੇ ਦੇਖੋ, ਕੋਈ ਬੰਦਾ ਇਕੱਲਿਆਂ ਇੱਕ ਤਰ੍ਹਾਂ ਨਾਲ ਕਹਿ ਲਓ ਲੜ ਰਿਹਾ ਹੋਵੇ, ਉਹਨੂੰ ਆਸ ਦੀ ਹਲਕੀ ਜਿਹੀ ਕਿਰਨ ਨਜ਼ਰ ਆਵੇ, ਪਰ ਫਿਰ ਵੀ ਬੋਲੇ ਵੱਜ ਕੇ ਉਹਨੇ EU ਨੂੰ ਯਾਨੀ ਯੂਰਪ ਯੂਨੀਅਨ ਨੂੰ ਸਿੱਧੀ ਸੁਣਾਈ। ਉਹਨੇ ਆਖਿਆ ਕਿ ਦੇਖੋ ਹਲੇ ਕਿ ਹੁਣ ਤੁਸੀਂ ਸਾਬਤ ਕਰੋ ਕਿ ਤੁਸੀਂ ਸਾਡੇ ਨਾਲ। ਐਸੀ ਖੜਕ ਕੇ ਗੱਲ ਆਖਣੀ, ਐਸੀ ਜ਼ਰੂਰਤਮੰਦੀ ਦੇ ਨਾਲ ਗੱਲ ਆਖਣੀ, ਉਹ ਵੀ ਉਸ ਟਾਈਮ ਜਦੋਂ ਨੀਡ ਹੋਵੇ ਕਿਸੇ ਬੰਦੇ ਨੂੰ। ਤਾਂ ਬਹੁਤ ਘੱਟ, ਬਹੁਤ ਰੇਅਰ ਹੁੰਦਾ ਐਸਾ। ਉਹਨੇ ਕਿਹਾ ਤੁਹਾਨੂੰ ਸਾਬਤ ਕਰਨਾ ਪਊਗਾ ਕਿ ਤੁਸੀਂ ਸੱਚ ਦੇ ਨਾਲ, ਸਾਡੇ ਨਾਲ। ਗੱਲ ਉਹਨੇ ਇੱਕ ਹੋਰ ਬੜੀ ਪਤੇ ਦੇ ਗਈ ਜਦੋਂ ਚੱਲ ਰਿਹਾ ਸੀ ਭਾਸ਼ਣ, ਮੈਂ ਜਿੰਨਾ ਕੁ ਸਮਝ ਸਕਿਆ। ਉਹਨੇ ਕਿਹਾ ਗੱਲ ਇਕੱਲੇ ਯੂਕਰੇਨ ਤੱਕ ਨਹੀਂ, ਬਲਕਿ ਮਾਮਲਾ ਪੂਰੀ ਮਨੁੱਖਤਾ ਦਾ ਜਾਂਦਾ। ਅੱਜ ਅਸੀਂ ਆਪਣੇ ਅਸਤਿਤਵ ਲਈ ਲੜ ਰਹੇ ਹਾਂ, ਅਸੀਂ ਇਸ ਜੰਗ ਦਾ ਆਗਾਜ਼ ਖੁਦ ਕੀਤਾ ਹੀ ਨਹੀਂ, ਫਿਰ ਸਾਡੇ ਵਜੂਦ ਤੇ ਖਤਰਾ ਕਿਉਂ ਪਈ? ਤੇ ਕਹਿਣ ਦਾ ਮਤਲਬ ਤੇ ਇਹੋ ਨਿਕਲਦਾ ਹੈ ਨਾ, ਅੱਜ ਸਾਡੇ ਨਾਲ ਹੋਈ ਆ, ਕੱਲ ਨੂੰ ਤੁਹਾਡੇ ਨਾਲ ਹੋ ਜੂ। ਫਿਰ ਇਹ ਮਸਲਾ ਇੱਥੇ ਖਲੋਣਾ ਨਹੀਂ ਹੈ। ਸੋ ਇਸ ਕਰਕੇ ਜਿਹੜਾ ਉਹ ਜ਼ੈਲੈਂਸਕੀ ਨੂੰ ਨੱਸ ਜਾਣ ਦਾ
ਦਿਖਾਇਆ ਜਾ ਰਿਹਾ ਸੀ, ਉੱਥੇ ਸਾਰਾ ਪ੍ਰੋਪੇਗੈਂਡਾ ਸਾਬਤ ਹੋਇਆ। ਵੈਸੇ ਜੇ ਤੁਸੀਂ ਦੇਖੋਗੇ ਨਾ, ਚਲੋ ਜਾਣਕਾਰੀ ਥੋੜੀ ਜਿਹੀ ਆਪਾਂ ਅਪਡੇਟ ਕਰ ਦਿੰਦੇ ਆ ਕਿ ਦੱਸਦੇ ਆ ਕਿ ਹੁਣ ਤੱਕ ਦਾਅਵਾ ਕੀਤਾ ਜਾ ਰਿਹਾ ਯੂਕਰੇਨੀਅਨ ਲੋਕਾਂ ਵੱਲੋਂ ਜਾਂ ਇਹਨਾਂ ਦੇ ਅਫੀਸ਼ੀਅਲਸ ਵੱਲੋਂ ਕਿ 5300 ਰੂਸੀ ਸੈਨਿਕ ਜਾਂ ਫੌਜੀ ਮਾਰੇ ਗਏ ਨੇ। ਇਹਨਾਂ ਦੇ ਮਤਲਬ ਕਿ ਲਗਭਗ 151 ਟੈਂਕ, 29 ਜਹਾਜ਼, 29 ਹੈਲੀਕਾਪਟਰ ਜਿਹੜੇ ਤਬਾਹ ਕੀਤੇ ਗਏ। ਤੇ ਦੂਜੇ ਪਾਸੇ ਜੋ UN ਦਾ ਮਨੁੱਖੀ ਅਧਿਕਾਰ ਦਫ਼ਤਰ ਹੈ, ਉਹਨੇ ਯੂਕਰੇਨ ਦੇ ਵਿੱਚ 94 ਲੋਕਾਂ ਦੀ ਮੌਤ ਤੇ ਘੱਟੋ ਘੱਟ 376 ਨਾਗਰਿਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਖੈਰ ਇਹ ਤੇ ਹੋਈ ਅਪਡੇਸ਼ਨ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੁਣੇ ਖਰਕੀਵ ਤੋਂ ਖਬਰ ਆ ਰਹੀ ਹੈ ਕਿ 8 ਉੱਥੇ ਹੋਰ ਸਿਵਿਲੀਅਨ ਮਾਰੇ ਗਏ ਨੇ। ਖੈਰ ਜਿਹੜੀ ਗੱਲ ਵੇਖਣ ਵਾਲੀ, ਪ੍ਰੋਪੇਗੈਂਡੇ ਦੀ ਗੱਲ ਕਰ ਰਹੇ ਸੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਹਦੇ ਚ ਗੱਲ ਕਰ ਦਿੰਦਾ ਤੇ ਬੜੀ ਗਾਹ ਤੁਹਾਨੂੰ ਜਾਣਕਾਰੀ ਲਾਭਦਾਇਕ ਰਹੇਗੀ। ਦੇਖੋ, ਦੋ ਚੀਜ਼ਾਂ ਕਹੀਆਂ ਸਨ ਨਾ ਜਦੋਂ ਪੁਤਿਨ ਨੇ ਜੰਗ ਸਟਾਰਟ ਕੀਤੀ ਹੈ। ਇੱਕ ਤੇ ਜੇ ਸ਼ਬਦ ਗਲਤ ਹੋਏ ਤੇ ਜ਼ਰੂਰ ਮੈਨੂੰ ਠੀਕ ਕਰ ਦੇਣਾ ਕਿ ਡੀਮਿਲਟਰਾਈਜ਼ ਕਰਨਾ ਹੈ, ਡੀਮਿਲਟਰਾਈਜ਼ ਕਰਨਾ ਹੈ। ਦੂਸਰਾ ਕਿ ਇੱਕ ਹੋਰ ਸ਼ਬਦ ਇਸਤੇਮਾਲ ਕੀਤਾ ਸੀ, ਡੀਨਾਜ਼ੀਫਿਕੇਸ਼ਨ। ਦੋ ਚੀਜ਼ਾਂ ਮੈਨੂੰ ਚੰਗੀ ਤਰ੍ਹਾਂ ਯਾਦ ਆ, ਇਹ ਦੋ ਚੀਜ਼ਾਂ ਅਸਲ ਦੇ ਵਿੱਚ ਕੀ ਆ ਕਿ ਇੱਥੇ ਵੀ ਗੜਬੜ ਆ। ਜਿਹੜਾ ਮਤਲਬ ਕਿ ਜ਼ੈਲੈਂਸਕੀ ਆ, ਉਹਨੂੰ ਖਲਨਾਇਕ ਦੇ ਤੌਰ ਤੇ ਦਿਖਾਇਆ ਜਾ ਰਿਹਾ ਕਿ ਇਹ ਨਵ ਨਾਜ਼ੀਵਾਦ, ਮਤਲਬ ਕਿ ਜਿਵੇਂ ਤੁਹਾਡੇ ਅੱਜ ਕੱਲ US ਦੇ ਵਿੱਚ ਜਾਂ ਪੱਛਮ ਦੇ ਵਿੱਚ ਹੈਗੀ ਹੈ ਨਾ ਨਵ ਨਾਜ਼ੀਵਾਦ ਦੀ ਲਹਿਰ, ਕਿ ਉਹ ਉਸ ਤਰ੍ਹਾਂ ਦੀ ਇੱਕ ਲਹਿਰ ਬਹੁਤ ਸਖਤੀ ਨਾਲ ਉੱਭਰ ਰਹੀ ਹੈ ਜੀ, ਤੇ ਸਾਨੂੰ ਮਤਲਬ ਕਿ ਇਹਨੂੰ ਕੁਚਲਣ ਦੀ ਜ਼ਰੂਰਤ ਹੈ। ਬੜਾ ਹੋਰ ਵੀ ਬੋਲਿਆ। ਸੱਚ ਕੀ ਹੈ, ਜੇ ਹਿਸਟਰੀ ਚ ਜਾਓਗੇ ਤੁਸੀਂ, ਜ਼ੈਲੈਂਸਕੀ ਦਾ ਜਿਹੜਾ ਦਾਦਾ ਸੀ ਸਿਮੋਨ, ਤੁਸੀਂ ਗੂਗਲ ਕਰ ਲਓ, ਹੁਣੇ ਹੀ ਤੁਹਾਨੂੰ ਮਿਲ ਜਾਏਗਾ, ਸਿਮੋਨ ਜ਼ੈਲੈਂਸਕੀ। ਸਿਮੋਨ ਜ਼ੈਲੈਂਸਕੀ ਇੱਕ ਬਹਾਦਰ ਸਿਪਾਹੀ ਸੀਗਾ, ਐਸਾ ਸਿਪਾਹੀ ਸੀਗਾ ਰਸ਼ੀਅਨ ਫੌਜ ਦਾ ਜਿਸ ਨੇ ਰੈੱਡ ਆਰਮੀ ਦੇ ਨਾਲ ਮਤਲਬ ਕਿ ਨਾਲ ਜੂਝਦਿਆਂ ਜਰਮਨ ਫੌਜ ਦਾ 18 ਦਿਨ ਮੁਕਾਬਲਾ ਕੀਤਾ ਸੀ। ਔਰ ਇੱਕ ਐਸਾ ਹੀਰੋ ਸੀ, ਵਾਰ ਹੀਰੋ ਸੀਗਾ ਕਿ ਜਿਹਨੂੰ ਚੱਲਦੀ ਜੰਗ ਦੇ ਵਿੱਚ ਗਾਰਡ ਤੋਂ ਲੈਫਟੀਨੈਂਟ ਦਾ ਅਹੁਦਾ ਦਿੱਤਾ ਗਿਆ ਸੀ। ਉਹਦਾ ਪੁੱਤਰਾ ਵਾ ਸਿਮੋਨ ਜ਼ੈਲੈਂਸਕੀ ਦਾ। ਤੇ ਇਤਿਹਾਸ ਦੇਖੋ, ਅੱਜ ਉਸੇ ਬੰਦੇ ਨੂੰ ਉਹ ਕਹਿ ਰਿਹਾ ਕਿ ਇਹ ਨਾਜ਼ੀਵਾਦੀ ਹੈ, ਜਾਂ ਇਹ ਕਹਿ ਰਿਹਾ ਡਰੱਗੀ ਹੈ, ਫਲਾਂ ਹੈ, ਟਮਕਾ ਹੈ, ਨਸ ਗਿਆ, ਏਦਾਂ ਹੈ, ਓਦਾਂ ਹੈ। ਮੈਂ ਪ੍ਰੋਪੇਗੈਂਡੇ ਦਾ ਗੱਲ ਜ਼ਿਕਰ ਕਰਦਾ ਇੱਧਰ ਨੂੰ ਲੈ ਚੱਲਿਆ ਥੋੜੀ ਜਿਹੀ ਗੱਲ, ਤਾਂ ਕਿ ਥੋੜਾ ਜਿਹਾ ਹੋਰ ਇਸ ਮਾਮਲੇ ਤੋਂ ਪਰਦਾ ਉੱਠ ਜਾਵੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਸਮਾਂ ਦੇਖੋ ਕਿਸ ਤਰ੍ਹਾਂ ਘੁੰਮਿਆ ਕਿ ਜਿਸ ਰਸ਼ੀਆ ਵਾਸਤੇ ਉਸ ਸਮੇਂ ਤੇ USSR ਸੀ, ਤਾਂ ਰੂਸ ਵਾਸਤੇ ਜਿਹੜਾ ਲੜਿਆ ਉਹਦਾ ਪੋਤਰਾ, ਉਹ ਅੱਜ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਸ਼ੀਆ ਵਾਸਤੇ ਬਹੁਤ ਵੱਡਾ ਦੁਸ਼ਮਣ ਆ। ਔਰ ਜਿਸ ਜਰਮਨ ਦੇ ਨਾਲ ਲੜਿਆ, ਅੱਜ ਉਹ ਜਰਮਨ ਉਹਦੇ ਪੋਤੇ ਨੂੰ ਹੈਲਪ ਕਰ ਰਿਹਾ ਹੈ। ਸੋ ਇਹ ਹਕੀਕਤ ਹੈ। ਦਰਅਸਲ ਮੇਰੇ ਖਿਆਲ ਦੇ ਨਾਲ ਜਿਹੜਾ ਜ਼ੈਲੈਂਸਕੀ ਆ ਉਹ ਨਾਜ਼ੀ ਹੈ ਹੀ ਨਹੀਂ ਹੈ, ਉਹ ਹੈ ਹੀ ਨਹੀਂ ਹੈ, ਉਹ ਯਹੂਦੀ ਹੈ ਬੇਸਿਕਲੀ, ਜਿੰਨਾ ਕੁ ਮੈਂ ਮਤਲਬ ਕਿ ਜਾਣਦਾ ਵਾ। ਹਾਲਾਂਕਿ ਇਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰ ਸਕਦਾ, ਪਰ ਜਿੰਨਾ ਕੁ ਮੈਨੂੰ ਮਤਲਬ ਕਿ ਇਹਨਾਂ ਦੇ ਨਾਮਾਂ ਵਗੈਰਾ ਤੋਂ ਅੰਦਾਜ਼ਾ ਹੁੰਦਾ ਹੈ। ਸੋ ਗੱਲ ਇਹ ਆ ਕਿ ਇੱਕ ਪ੍ਰੋਪੇਗੈਂਡਾ ਵੀ ਚੱਲ ਰਿਹਾ ਨਾ, ਉਹ ਵੀ ਵਾਰ ਚੱਲ ਰਹੀ ਹੈ, ਨਾਲ ਜੰਗ ਚੱਲ ਰਹੀ ਹੈ। ਸੋ ਇਸੇ ਕਰਕੇ ਪ੍ਰੋਪੇਗੈਂਡਾ ਫੈਲਾਇਆ ਜਾਂਦਾ। ਬੇਨਤੀ ਇਹ ਆ ਕਿ ਭਾਈ ਜਦੋਂ ਵੀ ਇਸ ਤਰ੍ਹਾਂ ਦੀ ਖਬਰ ਆਵੇ, ਚੰਗੀ ਤਰ੍ਹਾਂ ਘੋਖਵੀਂ ਨਿਗਾਹ ਜਿਹੜੀ ਆ ਉਹ ਮਾਰ ਲਓ। ਕਈ ਵਾਰ ਤਰਪਲ ਵੀ ਮਾਰੇ ਜਾਂਦੇ ਚਲਦੀ ਜੰਗ ਦੇ ਵਿੱਚ। ਜੀ ਜੀ ਬਿਲਕੁਲ। ਸੋ ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ, ਜਿਹੜੇ ਨਿਆਣੇ ਉੱਥੇ ਭਾਰਤੀ ਮੂਲ ਵਾਲੇ ਫਸੇ ਪਏ ਆ, ਉਹਨਾਂ ਦੇ ਕੀ ਹਾਲਾਤ ਨੇ? ਵਿਚਾਰੇ ਰੋ ਰਹੇ ਨੇ, ਕੁਰਲਾ ਰਹੇ ਨੇ। ਕੋਈ ਬਾਂਹ ਪੱਲਾ ਜਿਹੜਾ ਉੱਥੇ ਦੀਆਂ ਅੰਬੈਸੀਆਂ ਜਾਂ ਜਿਹੜੇ ਅਧਿਕਾਰੀ ਆ, ਉਹ ਕਹਿੰਦੇ ਬਹੁਤਾ ਨਹੀਂ ਫੜਾ ਰਹੇ। ਹੁਣ ਇਹਨਾਂ ਨੇ ਨਵੀਂ ਹਦਾਇਤ ਵੀ ਜਾਰੀ ਕਰਤੀ ਆ, ਕੀ ਨੇ ਹਾਲਾਤ? ਹਾਂਜੀ ਹਾਂ, ਦੇਖੋ ਹਾਲਾਤ ਬਿਲਕੁਲ ਆਪਾਂ ਦੇਖ ਹੀ ਲਿਆ। ਹੁਣ ਆਪਣੀ ਸ਼ੁਰੂਆਤ ਜਿਹੜੀ ਹੈ ਇਸ ਪ੍ਰੋਗਰਾਮ ਦੀ ਇੱਕ ਬੜੀ ਸੈਡ ਨਿਊਜ਼ ਤੋਂ ਹੋਈ ਹੈ, ਉਹ ਵੀ ਬੱਚੇ ਦੀ ਮੌਤ ਤੋਂ। ਅੱਛਾ, ਦੂਜੀ ਚੀਜ਼ ਇਹ ਆ ਕਿ ਬੜੀਆਂ ਸਮੱਸਿਆਵਾਂ ਨੇ, ਜੇ ਉਹਨਾਂ ਸਮੱਸਿਆਵਾਂ ਦਾ ਆਪਾਂ ਜ਼ਿਕਰ ਕਰੀਏ ਤੇ ਮੇਰੇ ਖਿਆਲ ਦੇ ਨਾਲ ਬਹੁਤ ਲੰਬਾ ਸਮਾਂ ਆਪਾਂ ਨੂੰ ਚਾਹੀਦਾ, ਪਰ ਉਹਨਾਂ ਨੂੰ ਸੰਖੇਪ ਦੇ ਵਿੱਚ ਜੇ ਮੁਖਤਸਰ ਆਪਾਂ ਦੇਖਣਾ ਹੋਵੇ ਕਿ ਉੱਥੇ ਦੇਖੋ ਜਿਵੇਂ ਵੀ ਆਪਾਂ ਦੇਖਦੇ ਹਾਂ ਕਿਸੇ ਵੀ ਜੰਗੀ ਮਾਹੌਲ ਨੂੰ, ਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਖਾਣ ਪੀਣ ਦੀਆਂ ਚੀਜ਼ਾਂ ਦੀ ਕਿੱਲਤ ਹੋ ਜਾਂਦੀ ਹੈ। ਸੈਕਿੰਡ ਕਿ ਜਦੋਂ ਕਿੱਲਤ ਹੋ ਜਾਂਦੀ ਹੈ, ਉਦੋਂ ਫਿਰ ਤੁਹਾਨੂੰ ਪਤਾ ਹੈ ਕਿ ਬਲੈਕ ਚੱਲ ਪੈਂਦੀ ਹੈ। ਜਦੋਂ ਬਲੈਕ ਚੱਲ ਪੈਂਦੀ ਹੈ ਤਾਂ ਉਦੋਂ ਜਿਹੜਾ ਮਾਈਗ੍ਰੈਂਟ ਹੁੰਦਾ ਉੱਥੇ ਫਸਿਆ, ਉਹਦੇ ਵਾਸਤੇ ਤੇ ਵਿਪਤਾ ਤਿੱਗਣੀ ਚੌਗਣੀ ਹੋ ਜਾਂਦੀ ਆ। ਹੁਣ ਜਿਵੇਂ ਆਪਾਂ ਸਧਾਰਨ ਸ਼ਬਦਾਂ ਚ ਸਮਝਣਾ ਹੋਵੇ ਕਿ ਮੰਨ ਲਓ ਤੁਸੀਂ ਘਰੋਂ ਵੀ ਤਕੜੇ ਹੋ,
ਤੁਹਾਨੂੰ ਪੈਸੇ ਪਾ ਦੇਗਾ ਪਾਪਾ, ਤੁਹਾਡਾ ਪਾ ਦੇਗਾ ਬਾਪੂ, ਕੋਈ ਗੱਲ ਨਹੀਂ ਹੈ, ਕਿੱਲਾ ਗਹਿਣੇ ਵੀ ਰੱਖ ਦੇਗਾ, ਕੋਈ ਚੱਕਰ ਨਹੀਂ ਹੈਗਾ, ਦੁਕਾਨ ਵੀ ਵੇਚ ਦੇਗਾ, ਛੋਟਾ ਮੋਟਾ ਕਾਰਖਾਨਾ ਵੀ ਦਾਅ ਤੇ ਲਾ ਦੇਗਾ, ਪਰ ਪੈਸੇ ਤੁਹਾਨੂੰ ਮਿਲਣਗੇ ਕਿਸ ਤਰ੍ਹਾਂ? ਇਹ ਵੀ ਤੇ ਇੱਕ ਵਿਪਤਾ ਹੈ, ਕਿਉਂਕਿ ਏਟੀਐਮ ਉਹ ਕਹਿੰਦੇ ਕਿ ਪਹਿਲਾਂ ਤੇ ਪ੍ਰੋਪਰ ਚੱਲਦੇ ਨਹੀਂ, ਜੇ ਚੱਲਦੇ ਆ ਤੇ 2-2 ਕਿਲੋਮੀਟਰ ਲੰਬੀਆਂ ਲਾਈਨਾਂ ਨੇ, ਜਦ ਤੱਕ ਵਾਰੀ ਆਉਂਦੀ ਆ ਤਦ ਤੱਕ ਉਹ ਘੂਗੂ ਵੱਜ ਜਾਂਦਾ ਕਿ ਭਾਜੋ ਬਈ ਬੰਕਰਾਂ 'ਚ ਲੁਕ ਜਾਓ। ਸੋ ਇਹ ਵੀ ਤੇ ਇੱਕ ਸਮੱਸਿਆ ਹੈ ਨਾ, ਤਾਂ ਸਮੱਸਿਆ ਹਮੇਸ਼ਾ ਕਹਿੰਦੀ ਹੈ ਕਿ ਕੱਲੀ ਨਹੀਂ ਆਉਂਦੀ, ਉਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਨਾਲ ਲੈ ਕੇ ਆਉਂਦੀ ਹੈ। ਏਦਾਂ ਹੀ ਜੇ ਆਪਾਂ ਇੱਕ ਹੋਰ ਸਮੱਸਿਆ ਦਾ ਜ਼ਿਕਰ ਕਰੀਏ ਕਿ ਚਲੋ ਇਹ ਤੇ ਸਭ ਨੂੰ ਹੁਣ ਪਤਾ ਲੱਗ ਹੀ ਗਿਆ ਕਿ ਜਿਹੜਾ ਬ੍ਰੈਡ ਉੱਥੇ ਕੋਈ 5-10 ਰੁਪਏ ਦਾ ਮਿਲਦਾ ਉਹ ਅੱਜ 500-700 ਦਾ ਮਿਲ ਰਿਹਾ ਹੈ। ਇੱਕ ਟੈਕਸੀ ਵਾਲੇ ਨੇ ਤੇ ਇੱਥੋਂ ਤੱਕ ਵੇਖੋ ਕਿ ਜਿਹੜਾ 2000 ਚਾਰਜ ਕਰਦੇ ਸਨ ਉਹ ਲੱਖ ਰੁਪਏ ਤੱਕ ਕਰ ਦਿੱਤਾ। ਔਰ ਕਮਾਲ ਦੀ ਗੱਲ ਹੈ ਕਿ ਵੇਖੋ ਮੋਇਆ ਨੂੰ ਕਿੱਦਾਂ ਮਾਰਨ ਵਾਲੀ ਗੱਲ ਹੈ, ਮੋਇਆ ਨੂੰ ਮਾਰੇ ਸ਼ਾਹ ਮਦਾਰ ਤੇ ਸੁਣਿਆ ਸੀ, ਪਰ ਇੱਥੇ ਮੋਇਆ ਨੂੰ ਜਿਹੜੇ ਆ ਨਾ ਉਹ ਉਹੀ ਖਾਈ ਜਾਂਦੇ ਆ ਜਿਹੜੇ ਆਪਣੇ ਆਪ ਨੂੰ ਮਨੁੱਖ ਖਵਾਉਂਦੇ ਆ। ਇੱਕ ਬੱਚੀ ਦੀ ਰੋਂਦੀ ਦੀ ਵੀਡੀਓ ਵਾਇਰਲ ਹੋਈ ਆ, ਏਜੰਟ ਨਾਲ ਗੱਲ ਕਰ ਰਹੀ ਆ ਕਿ 8 ਲੱਖ ਰੁਪਈਆ ਤੂੰ ਲੈ ਲਿਆ ਮੇਰੇ ਮਾਂ-ਬਾਪ ਤੋਂ, ਮੇਰੀ ਤੇ ਕੋਈ ਸੁਣਵਾਈ ਨਹੀਂ ਹੋਈ, ਮੈਂ ਤੇ ਇੱਥੇ ਫਸੀ ਬੈਠੀ ਆ। ਹਿਸਾਬ ਲਾ ਲਓ 8 ਲੱਖ ਰੁਪਈਆ ਕੋਈ ਏਜੰਟ ਖਾ ਗਿਆ, ਮਤਲਬ ਕਿ ਤੈਨੂੰ ਕਢਾ ਲਵਾਂਗਾ ਜੀ, ਮੈਂ ਇੱਥੋਂ ਲੈ ਜਾਵਾਂਗਾ ਫਲਾਣ ਟਮਕਾ। ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਇੰਡੀਅਨ ਲੋਕਾਂ ਨਾਲ ਕਰ ਰਹੇ ਨੇ ਯਾਰ। ਜੱਗੋ ਤੇਰਵੀਂ ਗੱਲ ਆ, ਜੱਗੋ ਤੇਰਵੀਂ ਗੱਲ ਆ। ਸੋ ਇੱਕ ਸਮੱਸਿਆ ਹੋਰ ਵੀ ਵੇਖੀ ਆ ਮੈਂ ਹੁਣੇ ਖਬਰਾਂ ਦੇ ਵਿੱਚ ਸੀ ਕਿ ਉੱਥੇ ਕੁਝ ਜਿਹੜੇ ਨਾਈਜੀਰੀਅਨ ਆ ਜਾਂ ਪਾਕਿਸਤਾਨੀ ਆ, ਉਹ ਕਹਿੰਦੇ ਕਿ ਉਹ ਗਰੁੱਪ ਬਣਾ ਕੇ ਸਾਡੇ ਤੇ ਹਮਲੇ ਕਰ ਰਹੇ, ਮਤਲਬ ਕਿ ਜੋ ਸਾਡੇ ਕੋਲ ਸਮਾਨ ਹੈ ਉਹ ਖੋਇਆ ਜਾਏ। ਇਹ ਕਿਸੇ ਨਾਲ ਹੋਈ ਹੋਣੀ, ਹਾਲਾਂਕਿ ਵੱਡੇ ਪੱਧਰ ਤੇ ਤਾਂ ਨਹੀਂ ਇਹ ਖਬਰ, ਪਰ ਕਿਤੇ ਨਾ ਕਿਤੇ ਵਿਪਤਾ ਵੀ ਹੈ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਹੀ ਇਹਨਾਂ ਨੇ ਆਪਣਾ UNSC ਦੇ ਵਿੱਚ ਸਟਾਂਸ ਜਿਹੜਾ ਦੋਗਲਾ ਜਿਹਾ ਰੱਖ ਕੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਰਸ਼ੀਆ ਦੀ ਸਪੋਰਟ ਕਰ ਦਿੱਤੀ, ਉੱਥੇ ਉਹ ਡਿਸਕ੍ਰਿਮੀਨੇਸ਼ਨ ਵੀ ਹੈ, ਜਾਂ ਉਹਨੂੰ ਨਸਲਵਾਦ ਨਾਲ ਵੀ ਜੋੜ ਲਓ। ਇੱਕ ਵਿਤਕਰਾ ਵੀ ਹੈ ਔਰ ਜਿਹੜਾ ਨਸਲਵਾਦ ਦੇ ਨਾਲ ਜੁੜਦਾ ਹੈ ਕਿ ਭਾਈ ਇੰਡੀਅਨ ਇੱਥੇ ਖਾਂਦੇ ਪੀਂਦੇ ਸੀ, ਇੱਥੇ ਪੜ੍ਹਦੇ ਸੀ, ਇਹਨਾਂ ਦਾ ਦੇਸ਼ ਤੇ ਉਧਰ ਖੜਾ। ਹਾਲਾਂਕਿ ਯੂਕਰੇਨ ਦੀ ਹਿਸਟਰੀ ਵੀ ਚੈੱਕ ਕਰਨ ਦੀ ਜ਼ਰੂਰਤ ਹੈ। ਯੂਕਰੇਨ ਨੇ 1998 ਚ ਜਦੋਂ ਇਹਨਾਂ ਨੇ ਪਰਮਾਣੂ ਕੀਤਾ ਸੀ ਪ੍ਰੀਖਣ, ਉਦੋਂ ਯੂਕਰੇਨ ਉਲਟ ਗਿਆ ਸੀ ਇੰਡੀਆ ਦੇ। ਪਰ ਇਤਿਹਾਸ ਕੌਣ ਯਾਦ ਰੱਖਦਾ? ਗੱਲ ਤੇ ਵਰਤਮਾਨ ਦੀ ਹੁੰਦੀ ਹੈ, ਗੱਲ ਵਰਤਮਾਨ ਦੀ ਹੁੰਦੀ ਹੈ ਕਿ ਹੁਣ ਦੱਸ ਬਈ ਗੱਲ, ਕਿਉਂਕਿ ਉਸ ਤੋਂ ਬਾਅਦ ਤੇ ਫਿਰ ਸਾਡੇ ਬੱਚੇ ਉੱਥੇ ਪੜ੍ਹਨਾ ਸਟਾਰਟ ਕਰਦੇ ਨੇ। ਖੈਰ ਦੇਖੋ, ਸਾਡੀ ਹੁਣ ਇਸ ਵੇਲੇ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ, ਉਹ ਤੇ ਕਹਿ ਰਿਹਾ ਕਿ ਅਸੀਂ 12,000 ਬੰਦਾ ਉੱਥੋਂ ਕੱਢ ਲਿਆ ਵਾ ਕੀਵ ਦੇ ਵਿੱਚੋਂ। ਕੀਵ ਚ ਹੁਣ ਕੋਈ ਬੰਦਾ ਨਹੀਂ ਹੈ। ਹੁਣੇ ਮੇਰੀ ਇੱਕ ਗੱਲ ਹੋ ਰਹੀ ਸੀ ਕਿ ਸਾਡੇ ਮਾਨਯੋਗ ਰਾਈਟਰ ਨੇ, ਬੀਬੀ ਰਾਈਟਰ ਨੇ, ਉਹਨਾਂ ਦੀ ਧੀ ਸੀਗੀ, ਉਹ ਕਹਿੰਦੇ ਕਿ ਹੁਣੇ 2 ਘੰਟੇ ਪਹਿਲਾਂ ਮੈਸੇਜ ਹੀ ਮੈਂ ਪੜ੍ਹ ਰਿਹਾ ਸੀ ਉਹਨਾਂ ਦਾ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ, ਉਹ ਕਹਿ ਰਹੇ ਆ ਕਿ ਵੀਰੇ 2 ਘੰਟੇ ਪਹਿਲਾਂ ਹੀ ਬੱਚੀ ਜਿਹੜੀ ਆ ਪੋਲੈਂਡ ਦੇ ਵਿੱਚ ਐਂਟਰ ਹੋਈ ਆ। ਇਹਦਾ ਮਤਲਬ ਹੈ ਕਿ ਕਾਫੀ ਦੇਰ ਦੇ ਨਾਲ ਹੀ ਸੀ ਐਂਟਰੀ ਮਿਲੀ ਆ। ਤਾਂ ਇਹਨਾਂ ਨੇ ਦਾਅਵਾ ਕੀਤਾ, ਹਾਲਾਂਕਿ ਆਪਾਂ ਇਹਨਾਂ ਦੇ ਦਾਅਵੇ ਤੇ ਮੈਂ ਨਹੀਂ ਯਕੀਨ ਕਰਦਾ, ਘੱਟੋ ਘੱਟ ਮੈਂ ਸੱਚ ਕਹਾਂ। ਇਹ ਤਾਂ ਕਹਿੰਦੇ ਆ ਕਿ ਕੀਵ ਦੇ ਵਿੱਚ ਕੋਈ ਬੰਦਾ ਨਹੀਂ। ਪਤਾ ਕਰਾਂਗੇ ਹੁਣ, ਇਸ ਬੱਚੀ ਤੋਂ ਲਵਾਂਗੇ ਕੋਈ ਨਾਲ ਦਾ ਕੋਈ ਨੰਬਰ ਮਿਲਿਆ ਫਿਰ ਯਕੀਨ ਆਏਗਾ, ਕਿਉਂਕਿ ਇਹ ਤੇ ਕਹਿੰਦੇ ਆ ਕਿ ਅਸੀਂ ਸਾਰਿਆਂ ਨੂੰ ਇਵੈਕੂਏਟ ਕਰ ਲਿਆ ਵਾ 12,000 ਦੇ ਕਰੀਬ। ਹਾਲਾਂਕਿ ਮਸਲਾ ਇਹ ਆ ਕਿ ਵੇਖੋ ਕਿੰਨੀਆਂ ਬੇਵਕੂਫਾਨਾ ਗੱਲਾਂ ਕਰਦੇ ਨੇ। ਅੱਜ ਸਵੇਰੇ ਇੰਡੀਆ ਦੇ ਸਵੇਰ ਤੇ, ਜਦੋਂ ਮੈਂ ਸਵੇਰ ਕਹਿੰਦਾ ਤਾਂ ਤੁਸੀਂ ਸਮਝ ਜਾਣਾ ਮੈਂ ਪੰਜਾਬ ਦੇ ਹਿਸਾਬ ਨਾਲ ਕਹਿ ਰਿਹਾ। ਸਵੇਰ ਦੇ ਟਾਈਮ ਜਦੋਂ ਇਹਨਾਂ ਨੇ ਐਡਵਾਈਜ਼ਰੀ ਜਾਂ ਕਹਿ ਲਓ ਹਦਾਇਤ ਜਾਰੀ ਕਰ ਦਿੱਤੀ ਕਿ ਜਿਸ ਵੀ ਹਾਲਤ ਦੇ ਵਿੱਚ ਹੈਗੇ ਜੇ ਤੇ ਬਾਰਡਰ ਤੇ ਪਹੁੰਚੋ, ਇਹਨਾਂ ਨੂੰ ਅਹਿਮਕਰਾਂ ਨੂੰ, ਇਹਨਾਂ ਨੂੰ ਬੇਵਕੂਫਾਂ ਨੂੰ ਇਹ ਨਹੀਂ ਪਤਾ ਕਿ ਬਾਹਰ ਕਰਫਿਊ ਲੱਗਾ। ਬੱਚੇ ਕਹਿੰਦੇ ਕਿ ਬਾਹਰ ਤੇ ਕਰਫਿਊ ਲੱਗਾ, ਅਸੀਂ ਬਾਹਰ ਨਿਕਲਾਂਗੇ ਉਹ ਗੋਲੀ ਮਾਰ ਦੇਣਗੇ ਸਾਨੂੰ। ਤੁਸੀਂ ਕਹਿ ਰਹੇ ਹੋ ਕਿ ਜਿਸ ਵੀ ਹਾਲਤ ਦੇ ਵਿੱਚ ਜਿੱਦਾਂ ਕਿੱਦਾਂ ਵੀ ਤੁਸੀਂ ਬਾਰਡਰ ਤੇ ਅੱਪੜ ਜਾਓ, ਹੱਦ ਹੋ ਗਈ ਆ ਵੀ ਇੱਕ ਪਾਸੇ ਤੁਹਾਡੀ ਹਦਾਇਤ ਹੈ ਤੇ ਦੂਸਰੇ ਪਾਸੇ ਅਗਲਿਆਂ ਦੀ ਹਦਾਇਤ ਹੈ ਕਿ ਅੰਦਰ ਤੜੋ, ਜੇ ਬਾਹਰ ਨਿਕਲੇ ਤੇ ਗੋਲੀ ਮਾਰਾਂਗੇ ਤੁਹਾਡੇ ਸੀਨੇ 'ਚ, ਜਾਈਏ ਤੇ ਜਾਈਏ ਕਿੱਧਰ। ਸੋ ਇਸ ਤਰ੍ਹਾਂ ਦੀਆਂ ਮੂਰਖਤਾ ਵਾਲੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ। ਪਰ ਜੋ ਇਹ ਦਾਅਵਾ ਕਰ ਰਹੇ ਆ, ਮੈਂ ਵਾਰ-ਵਾਰ ਕਹਿ ਰਿਹਾ ਕਿ ਕੁਝ ਸਮਾਂ ਪਹਿਲਾਂ ਇਹ ਆਫੀਸ਼ੀਅਲ ਸਟੇਟਮੈਂਟ ਆਈ ਹੈ ਇੰਡੀਅਨ ਗਵਰਨਮੈਂਟ ਦੀ। ਹਾਲੇ ਇਹਦੇ ਤੇ ਆਪਾਂ ਦੇਖਦੇ ਹਾਂ ਕਿ ਕਿੰਨਾ ਕੁ ਯਕੀਨ ਕੀਤਾ ਜਾਵੇ। ਜੇ ਇਹਨਾਂ ਨੇ ਕੱਢ ਲਿਆ ਮਤਲਬ ਕਿ ਸਾਰਾ ਜਿੰਨਾ ਵੀ ਹੈਗਾ ਉੱਥੇ ਨਾਗਰਿਕ ਇੰਡੀਆ ਦਾ, ਫਿਰ ਤੇ ਆਪਾਂ ਕਹਾਂਗੇ ਕਿ ਠੀਕ ਕੀਤਾ। ਪਰ ਰੌਲਾ ਤੇ ਖੁਰਕੀਬ ਦਾ ਫਿਰ ਪੈ ਜਾਣਾ। ਖੁਰਕੀਬ ਇਸ ਵੇਲੇ ਕਹਿ ਲਓ ਬਰੂਦ ਬਣ ਚੁੱਕਾ, ਬਰੂਦ ਦਾ ਢੇਰ ਬਣ ਚੁੱਕਾ। ਖੁਰਕੀਬ ਜਿਹੜਾ ਆ ਉਹ ਬਾਰਡਰ ਤੋਂ 1000 ਕਿਲੋਮੀਟਰ ਹੈ। ਔਰ ਮੈਂ ਡੇ 1 ਤੋਂ ਇਹੀ ਗੱਲ ਕਹਿ ਰਿਹਾ ਕਿ ਖੁਰਕੀਬ ਨੂੰ ਤੁਸੀਂ ਹੁਣ ਵੀ ਨਕਸ਼ੇ ਤੇ ਦੇਖ ਲਓ, ਜਿੱਥੇ ਜਿੱਥੇ ਵੀ ਕੋਈ ਹੈਗਾ
ਜੇ ਤੁਹਾਡੇ ਕੋਲ ਇੰਟਰਨੈਟ ਐਕਸੈਸ ਹੈ, ਖੁਰਕੀਵ ਦੇਖ ਲਓ, ਯੂਕਰੇਨ ਦੇ ਮਤਲਬ ਕਿ ਰਸ਼ੀਆ ਵਾਲੇ ਬਾਰਡਰ ਤੋਂ ਬਿਲਕੁਲ ਨਾਲ ਆ। ਜੀ ਜਿੱਦਾਂ ਲਾ ਲਓ ਕਿ ਆਪਣੇ ਸ਼ਹਿਰ ਨੇ ਨਾ ਅੰਮ੍ਰਿਤਸਰ ਜਾਂ ਫਿਰੋਜ਼ਪੁਰ, ਇਸ ਤਰ੍ਹਾਂ ਬਾਰਡਰ ਦੇ ਸ਼ਹਿਰ ਆ ਗਏ ਜਿਹੜੇ ਬਿਲਕੁਲ ਹੱਦ ਤੇ ਪੈਂਦਾ ਉਹ। ਤੇ ਮੈਂ ਕਹਿੰਦਾ ਕਿ ਮੂਰਖੋ ਤੁਸੀਂ, ਉਹ ਜਿਵੇਂ ਕਹਿੰਦੇ ਨਾ, ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, 100 ਡੰਡੇ ਵੀ ਖਾਧੇ ਤੇ 100 ਗੰਢੇ ਵੀ ਖਾਧੇ, ਸਾਰਾ ਕੁਝ ਕੀਤਾ। ਜਦੋਂ ਰਸ਼ੀਆ ਨਾਲ ਖਲੋ ਹੀ ਗਏ ਤਾਂ ਫਿਰ ਡਟ ਕੇ ਖਲੋ ਕੇ ਤੇ ਆਹ ਕੰਮ ਤੇ ਕਰ ਲੈਂਦੇ। ਚਲੋ ਜੇ ਇਹ ਮਤਲਬ ਕਿ ਦੋਗਲਾ ਜਿਹਾ ਸਟਾਂਸ ਵੀ ਰੱਖਣਾ ਸੀਗਾ, ਹੱਦ ਵੀ ਕੋਈ ਨਹੀਂ, ਪਰ ਘੱਟੋ ਘੱਟ ਇੰਨੀਆਂ ਕੁ ਗੱਲਾਂ ਤੇ ਮੰਨੀਆਂ ਜਾ ਸਕਦੀਆਂ ਸੀ ਕਿ ਉਹ ਬਾਰਡਰ ਜਿਹੜਾ ਹੈ ਉਧਰ ਕੋਈ ਪ੍ਰੋਬਲਮ ਨਹੀਂ ਰਸ਼ੀਆ ਵੱਲ। ਤਾਂ ਜਦੋਂ ਡਾਕੂਮੈਂਟਸ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ, ਇਸ ਟਾਈਮ ਹਫੜਾ ਦਫੜੀ ਦਾ ਮਾਹੌਲ ਹੈ, ਤਾਂ ਜਿੱਧਰ ਦੀ ਮਰਜ਼ੀ ਉਧਰ ਉਹਨਾਂ ਨੂੰ ਕੱਢ ਲਓ। ਸੋ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਸਧਾਰਨ ਪੱਧਰ ਤੇ ਮੇਰੇ ਵਰਗਾ ਤੁੱਛ ਬੁੱਧੀ ਵਾਲਾ ਵੀ ਇਹਨਾਂ ਚੀਜ਼ਾਂ ਨੂੰ ਸਮਝਦਾ ਹੈ। ਪਰ ਜੇ ਤੁਸੀਂ ਇਹਨਾਂ ਨੂੰ ਕਹੋ, ਇਹ ਕਹਿੰਦੇ ਨਹੀਂ ਅਸੀਂ ਤੇ 30 ਮਾਰਕ ਹਾਂ, ਅਸੀਂ ਤੇ ਵਿਸ਼ਵ ਗੁਰੂ ਆ, ਅਸੀਂ ਤੇ ਦੁਨੀਆ ਨੂੰ ਸਮਝਾਉਣ ਵਾਲੇ ਆ, ਅਸੀਂ ਤੇ ਮਾਰਗਦਰਸ਼ਕ, ਜਿਵੇਂ ਉਹ ਕਹਿੰਦੇ ਨੇ ਨਾ ਮਾਰਗਦਰਸ਼ਨ ਮੰਡਲ ਅਡਵਾਨੀ ਵਾਲਾ, ਅਸੀਂ ਤੇ ਉਹ ਮਾਰਗਦਰਸ਼ਨ ਕਰਦੇ ਆ ਦੁਨੀਆ ਦਾ। ਸਵਾਲ ਕਰਦੇ ਜੇ ਤੁਸੀਂ। ਸੋ ਹੁਣ ਖੁਰਕੀਵ ਦਾ ਹਾਲ ਦੀ ਘੜੀ ਕੋਈ ਪਤਾ ਨਹੀਂ ਕਿ ਉੱਥੇ ਕਿੰਨੇ 100 ਸਾਡੇ ਬੱਚੇ ਹੈਗੇ ਨੇ, ਤੇ ਇੱਥੋਂ ਕੀਵ ਦਾ ਇਹਨਾਂ ਨੇ ਦਾਅਵਾ ਜ਼ਰੂਰ ਕੀਤਾ ਕਿ ਅਸੀਂ ਸਾਰਿਆਂ ਨੂੰ ਲੈ ਆਣਾ ਹੈ ਜੀ। ਖਰਕੀਵ ਤੋਂ ਰੂਸੀ ਬਾਰਡਰ 30 ਕਿਲੋਮੀਟਰ ਦੂਰ ਆ, ਤੇ ਖਰਕੀਵ ਹਾਂਜੀ ਲਓ, ਤੋਂ ਕੀਵ ਹੈਗਾ ਜੀ 500 ਕਿਲੋਮੀਟਰ ਦੂਰ। ਨਿਆਣਿਆਂ ਆ ਲਓ। ਨੂੰ 500 ਹਜ਼ਾਰਾਂ ਕਿਲੋਮੀਟਰ ਤਰਾ ਕੇ ਕਹਿੰਦੇ ਆ ਵੀ ਉਧਰਲੇ ਪਾਸੇ ਜਾਓ, ਤੇ ਉਧਰੋਂ ਤੁਹਾਨੂੰ ਜਿਹੜਾ ਉਹ ਕੱਢਾਂਗੇ। ਕੀ ਦੱਸੋ, ਇਹ ਮੂਰਖ ਨੂੰ ਪਤਾ ਨਹੀਂ ਇਹਨਾਂ ਨੂੰ ਅਕਲ ਕਦੋਂ ਆਉਣੀ ਜਿਹੜੀ ਹੈਗੀ ਆ। ਅਗਲੀ ਮਿੰਟੂ ਜੀ ਗੱਲ ਕਰੀਏ, ਤੁਸੀਂ ਗੱਲ ਕੀਤੀ ਸੀ ਵੀ ਝਾਂਸਾ ਵੀ ਦਿੱਤਾ ਆ। ਅੰਗਰੇਜ਼ੀ 'ਚ ਕਹਿੰਦੇ ਕੁਛ ਜਿਹੜੇ ਕਮਜ਼ੋਰ ਸੀਗੇ ਸੈਂਕੜੇ ਵਿਦਿਆਰਥੀ, ਉਹਨਾਂ ਨੂੰ ਟਰੈਵਲ ਏਜੰਟਾਂ ਨੇ ਝਾਂਸੇ ਦੇ ਨਾਲ ਹੀ ਯੂਕਰੇਨ 'ਚ ਘੱਲ ਦਿੱਤਾ ਸੀਗਾ। ਹਾਂਜੀ, ਇਹ ਇੱਕ ਅਖਬਾਰ ਨੇ ਅੱਜ ਰਿਪੋਰਟ ਛਾਪੀ ਆ, ਪੰਜਾਬੀ ਅਖਬਾਰ ਨੇ ਰਿਪੋਰਟ ਛਾਪੀ ਆ, ਔਰ ਜਿਹਦਾ ਆਪਾਂ ਜ਼ਿਕਰ ਕੀਤਾ ਸੀਗਾ ਵੈਸੇ 1-2 ਦਿਨ ਪਹਿਲਾਂ। ਮੈਂ ਹਰੇਕ ਥਾਂ ਤੇ ਜਿੱਥੇ ਵੀ ਜਾਣਾ ਨਾ, ਕਿਉਂਕਿ ਇਹ ਜਾਣਕਾਰੀਆਂ ਵੱਧ ਤੋਂ ਵੱਧ ਜਾਣੀਆਂ ਚਾਹੀਦੀਆਂ, ਜਿੱਥੇ ਵੀ ਜੋ ਵੀ ਤੁਹਾਨੂੰ ਪਲੇਟਫਾਰਮ ਮਿਲਦਾ ਹੈ। ਕਿ ਮੈਂ ਵਾਰ-ਵਾਰ ਇੱਕ ਗੱਲ ਕਹਿੰਦਾ ਕਿ ਸਾਨੂੰ ਉਹਨਾਂ ਪੰਜਾਬੀਆਂ ਦਾ ਵੀ ਫਿਕਰ ਕਰਨਾ ਚਾਹੀਦਾ ਜਿਹੜੇ ਉੱਥੇ ਬੈਠੇ ਨੇ ਯੂਰਪ ਜਾਣ ਦੇ ਇੰਤਜ਼ਾਰ ਦੇ ਵਿੱਚ ਜਾਂ ਤਾਕ ਦੇ ਵਿੱਚ, ਕਿਉਂਕਿ ਸੱਚ ਹੈ। ਔਰ ਮੇਰਾ ਖੁਦ ਦਾ ਰਿਸ਼ਤੇਦਾਰ ਉੱਥੋਂ ਮੌਤ ਦੇ ਮੂੰਹ ਚੋਂ ਮੁੜ ਕੇ ਆਇਆ ਸੀ ਯੂਕਰੇਨ ਚੋਂ। ਮੈਨੂੰ ਤਾਂ ਪਤਾ ਜੋ ਉਹਨੇ ਹੌਲਨਾਕ ਕਹਾਣੀ ਸੁਣਾਈ, ਕਈ ਮਹੀਨੇ ਸਦਮੇ ਚ ਰਿਹਾ, ਉਹ ਤੇ ਕਿਤਾਬ ਲਿਖਣ ਵਾਲੀ ਗੱਲ ਹੈ, ਉਹਦੇ ਤੇ ਕਿਤਾਬ ਲਿਖੀ ਜਾ ਸਕਦੀ ਹੈ। ਤਾਂ ਖੈਰ ਹੁਣ ਇਹ ਗੱਲ ਜਿਹੜੀ ਆ ਉਹ ਇੱਕ ਅਖਬਾਰ ਨੇ ਵੀ ਆਪਣੀ ਕਹਿ ਲਓ ਕਿ ਖੋਜ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤੀ ਹੈ, ਛਾਇਆ ਕੀਤੀ ਆ। ਉਹ ਇਹ ਕਹਿੰਦੀ ਹੈ ਕਿ ਦਰਅਸਲ ਜਦੋਂ ਲਾਕਡਾਊਨ ਲੱਗਾ ਨਾ, ਤਾਲਾਬੰਦੀ ਹੋਈ ਆ, ਉਸ ਟਾਈਮ ਜਦੋਂ ਇਹਨਾਂ ਦਾ ਏਜੰਟਾਂ ਦਾ ਕੰਮ ਠੱਪ ਹੋਇਆ, ਤੇ ਇਹਨਾਂ ਨੇ ਫਿਰ ਇੱਕ ਸਕੀਮ ਹੋਰ ਲਾਈ, ਯੂਕਰੇਨ ਦੀ ਇਸ਼ਤਿਹਾਰਬਾਜ਼ੀ ਕੀਤੀ, ਜਿਹਦੇ ਵਿੱਚ ਸਟੱਡੀ ਇਨ ਯੂਕਰੇਨ, ਸਟੱਡੀ ਗੈਪ ਅਪ ਟੂ 10 ਈਅਰ, ਆਈਲੈਟਸ ਦੀ ਕੋਈ ਲੋੜ ਨਹੀਂ, ਖਰਚਾ ਵੀ ਬਈ 3 ਤੋਂ 5 ਲੱਖ, ਇਸ ਤਰ੍ਹਾਂ। ਮਤਲਬ ਕਿ ਇੱਕ ਜਿੱਦਾਂ ਲੈਂਗੁਏਜ ਕੋਰਸ ਹੁੰਦਾ ਹੈ ਕਿ ਭਾਈ ਉਹ ਕਰਵਾ ਕੇ ਤੁਹਾਨੂੰ ਯੂਰਪ ਦੇ ਵਿੱਚ ਐਂਟਰੀ ਜਿਹੜੀ ਮਿਲ ਜਾਏਗੀ। ਵੀ ਉਦੋਂ ਬਹੁਤ ਇਹਨਾਂ ਨੇ ਬੰਦੇ ਭੇਜੇ, ਉਹਨਾਂ ਦੇ ਵਿੱਚੋਂ ਕੁਝ ਫੇਲ ਹੋ ਕੇ ਦੁਬਾਰਾ ਇੰਡੀਆ ਚ ਆਏ, ਔਰ ਉਸ ਤੋਂ ਬਾਅਦ ਫੇਰ ਵਾਪਸ ਗਏ ਨੇ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਇਸ ਸਮੇਂ ਉੱਥੇ ਸੂਰਤ ਹਾਲ ਬਣੀ ਪਈ ਹੈ, ਉਹ ਇਹ ਆ ਕਿ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਉੱਥੇ ਹੈਗੇ ਨੇ ਵਿਦਿਆਰਥੀ ਜਿਨ੍ਹਾਂ ਨੂੰ ਲੱਗਿਆ ਕਿ ਅਸੀਂ ਆਈਲੈਟਸ ਨਹੀਂ ਕਰ ਸਕਦੇ ਜਾਂ ਵਗੈਰਾ ਕੁਝ ਜਿਹੜੇ ਹੋਰ ਵੱਡੇ ਕੋਰਸ ਹੁੰਦੇ ਆ, ਉਹ ਇੱਧਰ ਨੂੰ ਵੀ ਚਲੇ ਗਏ। ਤਾਂ ਏਜੰਟਾਂ ਨੇ ਕਰੋੜਾਂ ਰੁਪਏ ਉਦੋਂ ਛਾਪ ਲਏ ਜਦੋਂ ਲੋਕ ਘਰਾਂ ਚ ਤੜੇ ਹੋਏ ਸਨ। ਤਾਂ ਬਹਰਹਾਲ ਇਹ ਇੱਕ ਨਵੀਂ ਕਹਿ ਲਓ ਕਿ ਇਸ ਟਾਈਮ ਸਾਡੇ ਸਾਹਮਣੇ ਸਮੱਸਿਆ ਪੈਦਾ ਹੋ ਰਹੀ ਹੈ ਕਿ ਦੇਖੋ ਕਰੋੜਾਂ ਰੁਪਈਆ ਇਕੱਠਾ ਕਰਕੇ ਜਿਹੜੇ ਆ ਉਹ ਆਰਾਮ ਨਾਲ ਬੈਠ ਕੇ, ਹੁਣ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਅੰਬੈਸੀ ਜਿਹੜੀ ਹੈ ਉਹ ਵੀ ਛੇਤੀ ਕਿਤਿਆਂ ਗੱਲ ਨਹੀਂ ਸੁਣਦੀ। ਔਰ ਕਮਾਲ ਦੀ ਗੱਲ ਆ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਇੱਕ ਇੰਡੀਅਨ ਕਮਿਊਨਿਟੀ ਵੈਲਫੇਅਰ ਫੰਡ ਕੱਟਿਆ ਜਾਂਦਾ ਜਦੋਂ ਤੁਹਾਡਾ ਵੀਜ਼ਾ ਲੱਗਦਾ। ਮੇਰਾ ਤਾਂ ਕਦੇ ਜ਼ਿੰਦਗੀ 'ਚ ਲੱਗਾ ਨਹੀਂ। ਜਦੋਂ ਇਸ ਤਰ੍ਹਾਂ ਦਾ ਕੋਈ ਵੀ ਵੀਜ਼ਾ ਲੱਗਦਾ ਹੈ ਤਾਂ ਇੱਕ ਫੰਡ ਕੱਟਿਆ ਜਾਂਦਾ ਹੈ ਜਿਹੜਾ ਕਿ ਤਕਰੀਬਨ 400-500 ਕਰੋੜ ਦਾ ਹੈ, ਹਿਸਾਬ ਲਾ ਲਓ। ਤੇ ਇਹ ਕੁਝ ਕਰਦੇ ਹੀ ਨਹੀਂ ਜਦੋਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ। ਤਾਂ ਖੈਰ ਇਹ ਸਾਰਾ ਕੁਛ ਹੈ ਜੀ ਪੰਜਾਬੀਆਂ ਦੇ ਹਿੱਸੇ ਪ੍ਰਵਾਸ ਹੀ ਨਹੀਂ, ਇਹ ਸਰਾਪ ਹੀ ਨਹੀਂ ਆਇਆ, ਬਲਕਿ ਇਸ ਤਰ੍ਹਾਂ ਦੀ ਠੱਗੀ ਵੀ ਆਈ ਹੈ ਕਿ ਜਦੋਂ ਉਹ ਇਸ ਤਰ੍ਹਾਂ ਚਲੇ ਜਾਂਦੇ ਆ ਫਿਰ ਬਾਅਦ ਦੇ ਵਿੱਚ ਕੋਈ ਵਾਹ ਨਹੀਂ ਫੜਦਾ, ਕੋਈ ਸਾਰ ਨਹੀਂ ਦਿੰਦਾ। ਜੀ ਜੀ।
ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਪੰਜਾਬ ਤੋਂ ਜਿਹੜੀ ਇਹ ਅਗਲੀ ਖਬਰ ਆ, ਪਾਬੰਦੀਸ਼ੁਦਾ ਹਿੰਦੀ ਪੁਸਤਕ ਜਿਹੜੀ ਸਿੱਖ ਇਤਿਹਾਸ, ਜਿਸ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਬਹੁਤ ਭੱਦੀ ਸ਼ਬਦਾਵਲੀ ਵੀ ਆ, ਦਾ ਮੁੱਦਾ ਵਾਰ-ਵਾਰ ਉਠਾਉਣਾ, ਸ਼ਰਾਰਤ ਭਰੀ ਕਾਰਵਾਈ, ਸ਼੍ਰੋਮਣੀ ਕਮੇਟੀ ਦਾ ਇਹ ਬਿਆਨ। ਹਾਂਜੀ ਦੇਖੋ, ਇਹ ਇਤਿਹਾਸ ਦੀ ਕਿਤਾਬ ਦਾ ਬਹੁਤ ਜ਼ਿਆਦਾ ਇਸ ਟਾਈਮ ਸਾਡੇ ਇੱਥੇ ਜ਼ਿਕਰ ਚੱਲਦਾ ਪਿਆ, ਰੌਲਾ ਚੱਲਦਾ ਪਿਆ, ਤੇ ਇਹਦੇ ਵਿੱਚ ਹੁਣ ਐਸਜੀਪੀਸੀ ਨੇ ਸਾਫ਼ ਕੀਤਾ ਵਾ। ਉਹਦੇ ਵਿੱਚ ਉਹਨਾਂ ਨੇ ਬਾਈ ਨੇਮ ਲਿਖਿਆ ਕਿ ਬਲਦੇਵ ਸਿੰਘ ਸਿਰਸਾ ਜਾਂ ਲੱਖਾ ਸਿਧਾਣਾ ਤੇ ਜਾਂ ਕੁਝ ਹੋਰ ਬੰਦੇ ਜਿਹੜੇ ਆ, ਉਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ, ਜੋ ਉਹਨਾਂ ਦੀ ਵਰਡਿੰਗ ਹੈ ਮੈਂ ਉਹੀ ਕੋਟ ਕਰ ਰਿਹਾ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਦਨਾਮ ਕਰ ਰਹੇ ਨੇ ਤੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅੱਗੇ ਸਫਾਈ ਲਿਖਦੇ ਨੇ ਕਿ ਦਰਅਸਲ ਇਹ 1999 ਚ ਕਿਤਾਬ ਛਾਪੀ ਗਈ ਸੀ ਮੇਰੇ ਖਿਆਲ ਦੇ ਨਾਲ, ਜਦੋਂ 300 ਦਿਹਾੜਾ ਮਨਾਇਆ ਗਿਆ ਸੀਗਾ, ਉਸ ਸਮੇਂ ਇਹ ਸ਼ਾਇਦ ਗੱਲ ਕੀਤੀ ਜਾ ਰਹੀ ਹੈ, ਮੈਨੂੰ ਪੱਕਾ ਨਹੀਂ ਪਤਾ ਉਸ ਟਾਈਮ ਦੀਆਂ ਗੱਲਾਂ ਦਾ, ਪਰ ਜੋ 1999 ਦਾ ਇਹਨਾਂ ਨੇ ਹਵਾਲਾ ਦਿੱਤਾ ਤਾਂ ਉਹਦੇ ਚ ਕਹਿੰਦੇ ਕਿ ਸਿੱਖ ਇਤਿਹਾਸ ਜਿਹੜੀ ਹਿੰਦੀ ਦੀ ਕਿਤਾਬ ਸੀਗੀ, ਇਹਦੇ ਵਿੱਚ ਬਾਅਦ ਚ ਜਦੋਂ ਕੁਝ ਇਤਰਾਜ਼ਯੋਗ ਤੱਥ ਪਾਏ ਗਏ, ਸੰਗਤਾਂ ਦੇ ਇਤਰਾਜ਼ ਆਏ, ਤਾਂ ਉਸ ਤੋਂ ਬਾਅਦ ਇਹਦੇ ਤੇ ਪਾਬੰਦੀ ਲਾ ਦਿੱਤੀ ਗਈ ਸੀਗੀ। ਤੇ 23 ਨਵੰਬਰ 2007 ਨੂੰ ਜਨਰਲ ਇਜਲਾਸ ਦੌਰਾਨ ਇੱਕ ਵਿਸ਼ੇਸ਼ ਮਤਾ ਕਰਕੇ ਇਸ ਕਿਤਾਬ ਤੇ ਪਾਬੰਦੀ ਲਾਉਂਦਿਆਂ ਸਾਰੀਆਂ ਛਪੀਆਂ ਦੀਆਂ ਕਾਪੀਆਂ ਜਿਹੜੀਆਂ ਵਾਪਸ ਲੈ ਲਈਆਂ ਗਈਆਂ ਸਨ। ਤੇ ਨਾਲ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪੁਸਤਕ ਸੀ, ਹਵਾਲਾ ਵੀ ਦਿੱਤਾ ਗਿਆ ਕਿ ਜੇ.ਡੀ. ਕਨਿੰਗਮ ਦੀ ਅੰਗਰੇਜ਼ੀ ਪੁਸਤਕ ਦਾ ਹਿਸਟਰੀ ਆਫ ਸਿਕਸ ਦਾ ਹਿਸਟਰੀ ਆਫ ਸਿਕਸ, ਉਹਦੇ ਹਿੰਦੀ ਅਨੁਵਾਦ ਦੇ ਤਹਿਤ ਸੀਗੀ। ਤਾਂ ਮਤਲਬ ਜਾਨੀ ਆਪਾਂ ਇਹਨੂੰ ਸੰਖੇਪ ਦੇ ਵਿੱਚ ਜੇ ਰੱਖ ਲਈਏ, ਵੈਸੇ ਲੰਮਾ ਚੌੜਾ ਵਿਸ਼ਾ ਤੁਹਾਨੂੰ ਪਤਾ ਇਤਿਹਾਸ ਨਾਲ ਜੁੜਿਆ ਵਿਸ਼ਾ ਜਿਹੜਾ ਆ ਉਹ ਕਾਫੀ ਕੁਛ ਮਤਲਬ ਗੁੰਝਲਦਾਰ ਹੁੰਦਾ। ਸੋ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਇਹੀ ਹੈ ਕਿ ਭਾਈ ਇਹ ਸਾਰਾ ਮਸਲਾ ਨਿਬੜ ਗਿਆ ਸੀਗਾ, ਕਿਤਾਬ ਆਈ ਜ਼ਰੂਰ ਆ, ਔਰ ਉਹ ਕਿਤਾਬ ਕਿਹਨੇ ਪ੍ਰਕਾਸ਼ਿਤ ਕੀਤੀ, ਉਹਦੇ ਤੇ ਕੀ ਕਾਰਵਾਈ ਹੋਈ ਹੈ, ਉਹ ਤੇ ਕਦੇ ਐਸਜੀਪੀਸੀ ਵਾਲੇ ਦੱਸਣਗੇ ਨਹੀਂ ਤੇ ਨਾ ਹੀ ਪੁੱਛਣ ਦੀ ਆਪਾਂ ਨੂੰ ਜ਼ਰੂਰਤ ਆ, ਕਿਉਂਕਿ ਉਹਨਾਂ ਨੇ ਕਦੇ ਦੱਸਣਾ ਹੀ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ। ਬਟ ਉਹ ਇਹ ਗੱਲ ਕਹਿੰਦੇ ਆ ਕਿ ਇਹ ਪੁਸਤਕ ਆਈ ਜ਼ਰੂਰ ਸੀ, ਪਰ ਇਹਦੀਆਂ ਕਾਪੀਆਂ ਸੀ ਵਾਪਸ ਲੈ ਲਈਆਂ ਸੀ, ਤੇ ਸਰਸੇ ਹੋ ਰਹੀ ਜਾਂ ਲੱਖੇ ਸਿਧਾਣੇ ਹੋ ਰਹੀ ਹੈ ਤੇ ਰਾਜਨੀਤੀ ਕਰ ਰਹੇ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਕਾਰ ਸਵਾਰਾਂ ਨੇ ਗੋਲੀ ਮਾਰੀ। ਦੇਖੋ, ਕਬੱਡੀ ਦੇ ਵਿੱਚ ਇੱਕ ਤੇ ਪਹਿਲਾਂ ਗੋਲੀ ਦੀ ਐਂਟਰੀ ਹੋਈ ਸੀ ਕਿ ਲੋਕ ਗੋਲੀਆਂ ਖਾਣ ਲੱਗ ਗਏ, ਯਾਨੀ ਡਰੱਗ। ਇੱਕ ਗੋਲੀ ਦੀ ਹੁਣ ਐਂਟਰੀ ਹੋ ਗਈ ਹੈ ਜਿਹਨੂੰ ਆਪਾਂ ਕਹਿੰਦੇ ਆ ਬਰੂਦ। ਇਹਦੀ ਵੀ ਐਂਟਰੀ ਆ ਪੰਜਾਬ ਦੀ ਕਬੱਡੀ 'ਚ। ਸੱਚ ਹੈ, ਇਹ ਹਕੀਕਤ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਗਰੋਹਬਾਜ਼ ਆ ਉਹਨਾਂ ਦਾ ਪ੍ਰਭਾਵ ਰਹਿੰਦਾ ਬਹੁਤ ਵੱਡੇ ਟੂਰਨਾਮੈਂਟਾਂ ਤੇ। ਔਰ ਪਿੱਛੇ ਜੇ ਰੌਲਾ ਵੀ ਪੈ ਗਿਆ ਸੀ, ਇੱਕ ਦੋ ਗਰੋਹਬਾਜ਼ਾਂ ਦਾ ਨਾਂ ਵੀ ਆਇਆ ਸੀਗਾ। ਤਾਂ ਬਹਰਹਾਲ ਇਹ ਹੁਣ ਪਤਾ ਨਹੀਂ, ਮੈਂ ਉਸ ਚੀਜ਼ ਨੂੰ ਜੋੜ ਨਹੀਂ ਰਿਹਾ, ਮੈਂ ਸਿਰਫ ਗੋਲੀ ਦਾ ਹਵਾਲਾ ਦੇ ਰਿਹਾ। ਤਾਂ ਦੁਆਬੇ ਦੇ ਵਿੱਚ ਮੈਚ ਚੱਲ ਰਹੇ ਸਨ ਮੇਰੇ ਖਿਆਲ ਦੇ ਨਾਲ ਲਾਂਬੜਾ ਦੇ, ਤਾਂ ਉੱਥੇ ਅੱਜ ਕੱਲ ਤੁਹਾਨੂੰ ਪਤਾ ਨਾ ਫਲੱਡ ਲਾਈਟ ਦੇ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਹੋਵੇ ਤਦ ਵੀ ਫਲੱਡ ਲਾਈਟ ਲਾ ਲੈਂਦੇ ਨੇ, ਜੇ ਹੋਰ ਇਸ ਤਰ੍ਹਾਂ ਦੀਆਂ ਖੇਡਾਂ ਹੋਣ ਕਬੱਡੀ, ਉਹ ਵੀ ਫਲੱਡ ਲਾਈਟਾਂ ਦੇ ਵਿੱਚ ਹੁੰਦੀਆਂ ਨੇ, ਜਾਂ ਜਿੱਦਾਂ ਡੇ ਨਾਈਟ ਆਪਾਂ ਕ੍ਰਿਕਟ ਦੇਖਦੇ ਹਾਂ। ਤਾਂ ਇਸ ਤਰ੍ਹਾਂ ਕੋਈ ਟੂਰਨਾਮੈਂਟ ਚੱਲ ਰਿਹਾ ਸੀ ਜਿੱਥੇ ਇਹ ਮੁੰਡਾ ਖੇਡਣ ਆਇਆ ਸੀਗਾ। ਪਹਿਲਾਂ ਤਾਂ ਦੱਸਦੇ ਕਿ ਇਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਗਏ ਆ, ਨਹੀਂ ਮਿਲਿਆ, ਉੱਥੇ ਫਾਇਰਿੰਗ ਕੀਤੀ ਆ, ਫਿਰ ਮੁੜ ਕੇ ਉੱਥੇ ਆ ਕੇ ਟੂਰਨਾਮੈਂਟ ਤੇ ਗੋਲੀਆਂ ਮਾਰੀਆਂ ਗਈਆਂ, ਜਿਹਦੇ ਵਿੱਚ ਇੱਕ ਗੋਲੀ ਦੱਸਦੇ ਕਿ ਇਹਦੀ ਲੱਤ ਤੇ ਲੱਗੀ ਆ, ਹਸਪਤਾਲ ਖੜਿਆ ਗਿਆ, ਬਾਹਰ ਮਤਲਬ ਗੋਲੀ ਉਹ ਕੱਢ ਕੇ ਬਚਾ ਤੇ ਲਿਆ ਗਿਆ, ਰਿਸ਼ਟ ਪੁਸ਼ਟ ਆ ਉਤਰਾ ਮੁੰਡਾ। ਤੁਹਾਨੂੰ ਪਤਾ ਕਬੱਡੀ ਵਾਲੇ ਤਗੜੇ ਹੁੰਦੇ ਨੇ, ਪਰ ਇਹਦੇ ਨਾਲ ਹੁਣ ਪੂਰੀ ਦਹਿਸ਼ਤ ਆ ਕਿ ਮਸਲਾ ਕੀ ਆ, ਕਿ ਨਿੱਜੀ ਰੰਜਿਸ਼ ਆ ਜਾਂ ਕੋਈ ਮੈਚਾਂ ਦਾ ਕੋਈ ਰੌਲਾ, ਕੁਛ ਇਸ ਤਰ੍ਹਾਂ ਦਾ ਹੈ। ਭਾਵੇਂ ਜੋ ਮਰਜ਼ੀ ਆ, ਪਰ ਤੁਸੀਂ ਦੇਖ ਲਓ ਕਿ ਕੀ ਕੁਛ ਹੁੰਦਾ, ਦਿਨ ਦਿਹਾੜੇ ਤੇ ਸਾਰਾ ਕੁਛ ਹੁੰਦਾ, ਰਾਤਾਂ ਨੂੰ ਇਹਨੇ ਇਕੱਠ ਦੇ ਵਿੱਚ ਆ ਕੇ ਵੀ ਇਸ ਤਰ੍ਹਾਂ ਹੋ ਜਾਂਦਾ। ਔਰ ਅੱਗੇ ਵੀ ਇੱਕ ਕਬੱਡੀ ਖਿਡਾਰੀ ਦੇ ਗੋਲੀ ਲੱਗੀ ਸੀਗੀ ਇੱਕ ਟੂਰਨਾਮੈਂਟ ਤੇ, ਉਹ ਵੀ ਇਸੇ ਤਰ੍ਹਾਂ ਦਾ ਮਸਲਾ ਸੀ। ਬਾਅਦ ਦੇ ਵਿੱਚ ਕੁਝ ਬੋਲਿਆ ਹੀ ਨਹੀਂ ਕੋਈ, ਉਹਦੇ ਤੇ ਕੋਈ ਬੋਲਿਆ ਹੀ ਨਹੀਂ। ਤੇ ਇਹਦੇ ਚ ਇੰਨਾ ਕੁ ਜ਼ਰੂਰ ਇੱਕ ਪੱਤਰਕਾਰ ਨੇ, ਨਾਮਾ ਨਿਗਾਰ ਨੇ ਦੱਸਿਆ ਵਾ ਕਿ ਹਸਪਤਾਲ ਦੇ ਵਿੱਚ ਜਿਹੜੇ ਉਹਦੇ ਸਾਥੀ ਸੀ ਖਿਡਾਰੀਆਂ ਦੇ, ਮਤਲਬ ਖਿਡਾਰੀ ਦੇ ਸਾਥੀ ਹੋਣੇ ਆ, ਉਹ ਕਹਿੰਦੇ ਸੀ ਕਿ ਭਾਈ ਨੂੰ ਧਮਕੀਆਂ ਆ ਰਹੀਆਂ ਸੀ ਪਿਛਲੇ ਕੁਝ ਦਿਨਾਂ ਤੋਂ। ਧਮਕੀਆਂ ਕਾਹਤੋਂ ਆ ਰਹੀਆਂ ਸੀ, ਫਿਰ ਉਸ ਕਬੱਡੀ ਦੇ ਐਂਗਲ ਨੂੰ ਜੇ ਆਪਾਂ ਉਹਦੇ ਨਾਲ ਜੋੜ ਕੇ ਦੇਖ ਲਿਆ ਕਿ ਕਿਤੇ ਮਸਲਾ ਕੁਛ ਇਸ ਕਿਸਮ ਦਾ ਤੇ ਨਹੀਂ ਸੀ, ਉਹਦੇ ਤੇ ਸਵਾਲ ਜ਼ਰੂਰ ਹੋਏਗਾ। ਜੀ ਮਿੰਟੂ ਜੀ, ਸ਼ੁਕਰੀਆ, ਮਿਹਰਬਾਨੀ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਜੀ ਤੇ ਸਰੋਤਿਓ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਅਗਲੀ ਵਾਰ ਦੇ ਲਈ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।